ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਸ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਆਇਆਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੋ ਸਾਡਾ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ 13 ਜੁਲਾਈ 2020 29 ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜੋ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅੱਜ ਮੰਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜੋ ਪਹਿਲੇ ਅਹਿਮ ਇਸ਼ੂ ਦੇ ਨਾਲ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਜੋ ਵੀਕਐਂਡ ਹੈ ਉਸ ਬਾਰੇ ਜਾਣਾਂਗੇ। ਸੋ ਅੱਜ ਦਾ ਪ੍ਰੋਗਰਾਮ ਦੇ ਵਿੱਚ ਜੋ ਵਿਚਾਰਿਆ ਜਾਣ ਵਾਲਾ ਪਹਿਲਾ ਇਸ਼ੂ ਹੈ ਜਿਸ ਦੇ ਉੱਪਰ ਵਿਚਾਰ ਚਰਚਾ ਹੋਣ ਵਾਲੀ ਹੈ ਉਸ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਅਮਰੀਕਾ ਕੈਨੇਡਾ ਦੀਆਂ 162 ਤੋਂ ਜ਼ਿਆਦਾ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੋ ਭਾਰਤ ਨੂੰ ਇੱਕ ਦਹਿਸ਼ਤਗਰਦ ਜੋ ਸਟੇਟ ਹੈ ਉਹ ਐਲਾਨਿਆ ਸੀ ਤੇ ਨਰਿੰਦਰ ਮੋਦੀ, ਅਮਿਤ ਸ਼ਾਹ, ਕੈਪਟਨ ਅਮਰਿੰਦਰ, ਪ੍ਰਕਾਸ਼ ਬਾਦਲ, ਸੁਖਬੀਰ ਬਾਦਲ, ਦਿਨਕਰ ਗੁਪਤਾ ਸਮੇਤ ਸਾਨੀ ਆਦਿਕ ਵਿਅਕਤੀਆਂ ਨੂੰ ਵੀ ਟੈਰਰਿਸਟ ਐਲਾਨਿਆ ਸੀ ਅਤੇ ਇਹਨਾਂ ਸਭ ਦੇ ਮੁਕੰਮਲ ਬਾਈਕਾਟ ਦਾ ਸੱਦਾ ਵੀ ਦਿੱਤਾ ਸੀ। ਸੋ ਭਾਰਤ ਸਰਕਾਰ ਨੇ ਹੜਬੜਾਹਟ ਵਿੱਚ ਇਸ ਕਦਮ ਦਾ ਤੋੜ ਲੱਭਣ ਲਈ ਕੋਸ਼ਿਸ਼ ਕੀਤੀ। ਅਮਰੀਕਾ ਵਿੱਚ ਜੋ ਭਾਰਤ ਦੇ ਅੰਬੈਸਡਰ ਇੱਕ ਪਗੜੀਧਾਰੀ ਸਿੱਖ ਰਾਹੀਂ ਇਹ ਦਾਅਵਾ ਕਰਵਾਇਆ ਗਿਆ ਕਿ ਅਮਰੀਕਾ ਵਿੱਚ 100 ਦੇ ਕਰੀਬ ਸਿੱਖਾਂ ਨਾਲ ਪੰਜਾਬ ਦੀ ਤਰੱਕੀ ਨੂੰ ਲੈ ਕੇ ਵਰਚੁਅਲ ਕਾਨਫਰੰਸ ਵੀ ਕੀਤੀ ਗਈ। ਸੋ ਸਰਕਾਰ ਦੀ ਇਸ ਘਬਰਾਹਟ ਅਤੇ ਜਾਲੀ ਸਿੱਖਾਂ ਬਾਰੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਔਰ ਤੁਸੀਂ ਕੀ ਕੀਤਾ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਵੈਲਕਮ ਕਰਦੇ ਹਾਂ। ਪਹਿਲਾ ਪ੍ਰੋਗਰਾਮ ਹੈ ਸਾਡਾ ਸ਼ੁਰੂਆਤ ਦਾ, ਹਾਲਾਂਕਿ ਵੀਕਐਂਡ ਤੇ ਸਾਨੂੰ ਕੋਈ ਚੈਨ ਤਾਂ ਨਹੀਂ ਮਿਲਦਾ ਔਰ ਖਾਸ ਤੌਰ ਤੇ ਸੈਚਰਡੇ ਸਾਡਾ ਇੱਕ ਇੰਟਰਵਿਊ ਜਿਹੜਾ ਕਿ ਬੜੇ ਚੰਗੇ ਅੰਦਾਜ਼ ਦੇ ਵਿੱਚ 1 ਘੰਟੇ ਦਾ ਸੀ। ਚੈਨਲ 72 ਹੈ ਸ਼ਾਇਦ ਜਾਂ ਚੈਨਲ 24 ਹੈ, ਹੁਣ ਇੰਨੀ ਕੁ ਗਿਣਤੀ ਹੈ ਵੀ ਭੁੱਲ ਜਾਂਦਾ ਹੈ। ਔਰ ਉਹਦੇ 'ਚ ਸ਼ਾਹਿਦ ਰਾਂਝਾ ਜਿਹੜੇ ਨਿਊਯਾਰਕ ਬੇਸਡ ਨੇ ਉਹ ਹੋਸਟ ਸੀ ਔਰ ਉਸ ਨੂੰ ਜਿਉਂ ਹੀ ਅਪਲੋਡ ਕੀਤਾ ਗਿਆ, ਜ਼ਾਹਰ ਹੈ ਕੁਛ ਨੇ ਤਾਂ ਲਾਈਵ ਦੇਖਿਆ ਹੋਏਗਾ, ਉਸ ਦੇ ਉੱਤੇ ਸਾਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ। 12,000 ਦੇ ਕਰੀਬ YouTube ਵਿਊਅਰਸ ਨੇ ਔਰ ਸੈਂਕੜਿਆਂ ਕਾਮੈਂਟ ਨੇ ਔਰ ਬਹੁਤ ਸਾਰਿਆਂ ਨੇ ਜਿਹੜਾ ਨਾ ਸਿਰਫ ਕਿਉਂਕਿ ਪੰਜਾਬੀ ਦੇ ਵਿੱਚ ਸੀ ਔਰ ਜ਼ਾਹਰ ਹੈ ਕਿ ਪਾਕਿਸਤਾਨ ਦਾ ਵੀ ਇੱਕ ਵੱਡਾ ਹਿੱਸਾ ਪੰਜਾਬੀ ਸਪੀਕਿੰਗ, ਪੰਜਾਬੀ ਅੰਡਰਸਟੈਂਡਿੰਗ ਹੈ ਔਰ ਸਗੋਂ 2-3 ਹੋਰ ਚੈਨਲਸ ਨੇ ਜਿਹੜਾ ਉਹ ਸਾਡੇ ਤੱਕ ਪਹੁੰਚ ਕੀਤੀ ਹੈ ਕਿ ਉਹ ਇੰਟਰਵਿਊ ਕਰਨਾ ਚਾਹੁੰਦੇ ਨੇ। ਸੋ ਮੈਂ ਸਮਝਦਾ ਵੀ ਜਿਹੜਾ ਐਫਰਟ ਆਲਮੋਸਟ ਪਿਛਲੇ 30 ਸਾਲ ਦੇ ਲਗਭਗ ਸਾਡਾ ਸੀ ਕਿ ਸਾਡੀ ਸਟਰਗਲ ਸਾਡੇ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਵਿਚਲੇ ਸਾਡੇ ਭੈਣਾਂ ਭਰਾਵਾਂ ਦੇ ਨਾਲ ਵੀ ਸਾਡਾ ਜਿਹੜਾ ਸਦੀਆਂ ਦਾ ਹੀ ਨਹੀਂ ਮਿਲੇਨੀਅਮਸ ਦੀ ਹਜ਼ਾਰਾਂ ਸਾਲਾਂ ਦੀ ਸਾਂਝ ਵਾਲੀ ਗੱਲ ਹੈ ਔਰ ਦੋਨੋਂ ਕੌਮਾਂ ਜਿੱਥੇ ਅਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਸਫ਼ਰ ਕਰ ਰਹੇ ਹਾਂ ਉੱਥੇ ਪਾਕਿਸਤਾਨ ਵੀ ਇੱਕ ਬੁਲਿੰਗ ਨੇਬਰ ਜਿਸ ਨੂੰ ਜਾਚ ਹੀ ਨਹੀਂ ਹੈ ਕਿ ਪੜੋਸ ਜਾਂ ਪੜੋਸੀਆਂ ਦੇ ਨਾਲ ਕਿਵੇਂ ਵਰਤਾਰਾ ਕਰਨਾ ਹੈ ਔਰ ਪਾਕਿਸਤਾਨ ਵੀ ਪਿਛਲੇ 72 ਸਾਲ ਤੋਂ
ਇਸ ਬੁਲਿੰਗ ਟੈਕਟਿਕ ਦਾ, ਜਿਨ੍ਹਾਂ ਨੇ 3-4 ਜੰਗਾਂ ਪਾਕਿਸਤਾਨ ਦੇ ਉੱਤੇ ਥੋਪੀਆਂ, ਉਸ ਦਾ ਸ਼ਿਕਾਰ ਹੈ। ਬਿਲਕੁਲ। ਔਰ ਅਸੀਂ ਹਮੇਸ਼ਾ ਤੋਂ ਇਹ ਗੱਲ ਕੋਈ ਇਹ ਨਹੀਂ ਹੈ ਵੀ ਅੱਜ ਅਸੀਂ ਕਿਸੇ ਨੂੰ ਪਲੀਜ਼ ਕਰਨ ਲਈ ਕਹਿੰਦੇ ਹਾਂ ਜਾਂ ਕਰਦੇ ਹਾਂ। ਮੇਰਾ ਇਹ ਮੰਨਣਾ ਹੈ, ਔਰ ਇਹ ਗੱਲ ਮੈਂ ਈਵਨ ਜਦੋਂ ਕਿਤੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰਸ ਨਾਲ ਜਾਂ ਹੋਰ ਇੱਥੋਂ ਦੇ ਪੋਲੀਟੀਕਲ ਸਰਕਲਸ ਨਾਲ ਗੱਲਬਾਤ ਦਾ ਮੌਕਾ ਬਣਿਆ, ਤੇ ਮੈਂ ਹਮੇਸ਼ਾ ਹੀ ਇਹ ਕਿਹਾ ਕਿ ਵੀ ਜੋ ਮਰਜ਼ੀ ਤੁਸੀਂ ਕਰ ਲਓ ਉੱਥੇ, ਲੇਕਿਨ ਅਲਟੀਮੇਟਲੀ ਪਰਮਾਨੈਂਟ ਸੋਲੂਸ਼ਨ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ, ਅਮਨ ਔਰ ਪ੍ਰੋਸਪੈਰਿਟੀ, ਤਿੰਨੋਂ ਹੀ ਚੀਜ਼ਾਂ ਇਸੇ ਆਰਡਰ ਦੇ ਵਿੱਚ ਕਿ ਸਥਾਈ ਹੋਣਾ, ਸਟੇਬਲ ਨਹੀਂ ਹੈ। ਹੁਣ ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਸਾਰਾ ਫੋਕਸ ਹੀ ਉਹ ਖਿੱਤਾ ਬਣਿਆ, ਉਹ ਭਾਵੇਂ ਚਾਈਨਾ ਔਰ ਭਾਰਤ ਦੇ ਹਵਾਲੇ ਨਾਲ ਹੋਏ, ਨਾਰਥ ਦੇ ਵਿੱਚ ਕੀ ਚੱਲ ਰਿਹਾ ਹੈ, ਪਾਕਿਸਤਾਨ ਨਾਲ ਲਾਈਨ ਆਫ ਕੰਟਰੋਲ ਤੇ ਕੀ ਚੱਲ ਰਿਹਾ ਹੈ। ਔਰ ਜੇ ਸਟੇਬਿਲਿਟੀ ਨਹੀਂ ਹੈ ਤੇ ਫਿਰ ਅਮਨ ਨਹੀਂ ਹੈ, ਔਰ ਜੇ ਅਮਨ ਨਹੀਂ ਹੈ ਤੇ ਫਿਰ ਪ੍ਰੋਸਪੈਰਿਟੀ ਨਹੀਂ ਹੈ। ਔਰ ਸਾਡਾ ਇਹ ਦਾਅਵਾ ਹੈ ਇਸ ਗੱਲ ਦੇ ਉੱਤੇ ਕਿ ਜੇ ਬਫਰ ਸਟੇਟ ਖਾਲਿਸਤਾਨ, ਜਿਹੜੀ ਕਿ 3 ਨਿਊਕਲੀਅਰ ਆਰਮਡ ਸਟੇਟਸ ਭਾਰਤ, ਪਾਕਿਸਤਾਨ ਔਰ ਚੀਨ ਦੇ ਵਿਚਾਲੇ ਆ ਜਾਏ, ਭਾਰਤ ਵਾਲੇ ਵੀ ਜਮਨਾ ਪਾਰ ਖੁਸ਼ੀ ਵਸਣਗੇ, ਇਧਰ ਵਾਘਾ ਪਾਰ ਦੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਜਿਹੜਾ ਇੰਨਾ ਵੱਡਾ ਖਰਚਾ ਡਿਫੈਂਸ ਬਜਟਸ ਤੇ ਕਰਨਾ ਪੈਂਦਾ ਹੈ, ਉਸ ਤੋਂ ਰਾਹਤ ਮਿਲੇਗੀ। ਇੱਕ ਫਰੈਂਡਲੀ ਨੇਬਰ ਖਾਲਿਸਤਾਨ ਦੇ ਰੂਪ 'ਚ ਸਾਡੀਆਂ ਜਿੱਥੇ ਤਹਿਜ਼ੀਬ ਦੀਆਂ ਸਾਂਝਾਂ ਨੇ, ਉੱਥੇ 2 ਮੁਲਕਾਂ ਦੀਆਂ ਸਾਂਝਾਂ ਵੀ। ਹਾਲਾਂਕਿ ਮੈਂ ਬਹੁਤ ਵਾਰ ਇਹ ਦੇਖਦਾ ਕਿ ਜਦੋਂ ਕਾਇਦੇ ਆਜ਼ਮ ਨੇ ਪਾਕਿਸਤਾਨ ਡ੍ਰੀਮ ਕੀਤਾ ਜਾਂ ਪਾਕਿਸਤਾਨ ਇੰਡੀਆ ਰਿਲੇਸ਼ਨਸ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਸੀ ਕੀ ਹੋਣਗੇ, ਤੇ ਇਹ ਉਹਨਾਂ ਦੀ ਜ਼ਬਾਨੀ ਹੈ ਕਿ ਇਵੇਂ ਹੋਣਗੇ ਜਿਵੇਂ ਕਿ ਅਮਰੀਕਾ ਤੇ ਕੈਨੇਡਾ ਦੇ ਨੇ। ਇਹ ਵੱਖਰੀ ਗੱਲ ਹੈ ਵੀ ਭਾਰਤ ਨੇ ਕਦੇ ਪਾਕਿਸਤਾਨ ਨੂੰ ਤਸਲੀਮ ਹੀ ਨਹੀਂ ਕੀਤਾ, ਲੇਕਿਨ ਮੈਂ ਬਹੁਤ ਵਾਰ ਦੇਖਦਾ ਕਿ ਖਾਲਿਸਤਾਨ ਔਰ ਪਾਕਿਸਤਾਨ ਦੇ ਰਿਸ਼ਤੇ ਕਿਵੇਂ ਹੋਣਗੇ। ਅਮਰੀਕਾ ਕੈਨੇਡਾ ਤਾਂ ਇਹਨਾਂ ਦੀ ਨਾ ਕੋਈ ਅਮਰੀਕਨਾਂ ਦੀ ਆਪਣੀ ਤਹਿਜ਼ੀਬ ਹੈ, ਨਾ ਕੈਨੇਡਾ ਦੀ ਹੈ, ਉੱਥੇ ਵੱਡਾ ਹਿੱਸਾ ਫ੍ਰੈਂਚ ਮੈਜੋਰਿਟੀ ਹੈ, ਨਾ ਕੋਈ ਕੈਨੇਡਾ ਦੀਆਂ ਯਾਦਾਂ ਅਮਰੀਕਾ 'ਚ ਨੇ, ਨਾ ਅਮਰੀਕਾ ਦਾ ਕੋਈ ਸਾਂਝਾ ਕੈਨੇਡਾ ਨਾਲ ਹੈ। ਮੈਂ ਸਮਝਦਾ ਵੀ ਖਾਲਿਸਤਾਨ ਪਾਕਿਸਤਾਨ ਦੀ ਸਾਂਝ ਤਾਂ ਈਵਨ ਤੁਸੀਂ ਪ੍ਰੈਸੀਡੈਂਟ ਤਾਂ ਕੋਟ ਕਰਦੇ ਹੋ, ਇਸ ਵੇਲੇ ਅਮਰੀਕਾ ਕੈਨੇਡਾ ਪ੍ਰੈਸੀਡੈਂਟ ਹੈ, ਪਰ ਇਹ ਉਹ ਸਾਂਝਾ ਹੋਣਗੇ ਜੇ ਉਸ ਤੋਂ ਬਾਅਦ ਕਦੇ ਕੋਈ 2 ਖਿੱਤੇ ਆਪਸ 'ਚ ਮਿਲਣਗੇ ਮੁਲਕਾਂ ਦੇ ਤੌਰ ਤੇ ਉਹ ਕੋਟ ਕਰਨਗੇ ਜੀ ਸਾਡਾ ਰਿਸ਼ਤਾ ਐਵੇਂ ਹੋਏਗਾ ਜਿਵੇਂ ਖਾਲਿਸਤਾਨ ਔਰ ਪਾਕਿਸਤਾਨ ਦਾ। ਸੋ ਜ਼ਾਹਿਰ ਹੈ ਅਸੀਂ ਇਸ ਪੱਖ ਨੂੰ ਦੇਖਦੇ ਕਿ ਅਲਟੀਮੇਟਲੀ ਬਫਰ ਸਟੇਟ ਖਾਲਿਸਤਾਨ, ਔਰ ਇਹਦੇ ਲਈ ਦੋਨੋਂ ਪਾਸਿਓਂ ਸਾਡੀ ਅਵੇਅਰਨੈਸ ਦਾ ਹੋਣਾ ਵੀ, ਜਿੱਥੇ ਅਸੀਂ ਪਾਕਿਸਤਾਨ ਦੀ ਹਕੂਮਤ ਤੋਂ ਡਿਪਲੋਮੈਟਿਕ ਸਪੋਰਟ ਦੀ ਆਸ ਵੀ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਮਿਸਗਿਵਿੰਗਸ ਵੀ ਹੁੰਦੀਆਂ, ਮਿਸਕਨਸੈਪਸ਼ਨਸ ਵੀ ਹੁੰਦੀਆਂ, ਮਿਸਪਰਸੈਪਸ਼ਨਸ ਵੀ ਹੁੰਦੀਆਂ, ਔਰ ਜ਼ਾਹਿਰ ਹੈ ਕਿ ਨਫ਼ਰਤ ਦਾ ਦੌਰਾ ਵੀ ਜਦੋਂ ਵੱਡੀ ਵਿੱਥ ਪੈਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨੈਗੇਟਿਵ ਆਸਪੈਕਟ ਵੀ ਨੇ, ਜਿਨ੍ਹਾਂ ਬਾਰੇ ਕੁਝ ਖਦਸ਼ੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨੇ, ਕੁਝ ਸਾਡਿਆਂ ਦੇ ਨੇ, ਅਸੀਂ ਹੁਣ ਇਸ ਰਿਲੇਸ਼ਨਸ਼ਿਪ ਨੂੰ ਉਸ ਸੀਰੀਅਸਨੈਸ 'ਚ ਲੈ ਕੇ ਆ ਚੁੱਕੇ ਹਾਂ ਜਿਹਦੇ 'ਚ ਕਿ ਹੁਣ ਅਸੀਂ ਜਿਹੜੇ ਡਿਫਰੈਂਸਿਸ ਵੀ ਨੇ ਉਹਨਾਂ ਨੂੰ ਵੀ ਅਸੀਂ ਡਿਸਕਸ ਕਰ ਸਕਦੇ ਹਾਂ। ਭਰਾਵਾਂ 'ਚ ਵੀ ਹੁੰਦੇ ਨੇ, ਫਿਰ 4 ਸਿਆਣੇ ਬਹਿ ਕੇ ਉਹਨਾਂ ਦੀ ਗੱਲ ਕਰਵਾਉਂਦੇ, ਸਾਡਾ ਤਾਂ ਕੋਈ ਹੈ ਵੀ ਨਹੀਂ, ਪਰ ਜਿਹੜੇ ਕੋਈ ਨਾ ਕੋਈ ਪਰਸੈਪਸ਼ਨਸ ਜਾਂ ਮਿਸਗਿਵਿੰਗਸ ਬਣੀਆਂ ਹੋਈਆਂ ਉਹਨਾਂ ਨੂੰ ਵੀ ਅਸੀਂ ਡਿਸਕਸ ਕਰਾਂਗੇ। ਸੋ ਇਹ ਇੱਕ ਚੰਗੀ ਜਿਹੜੀ ਹੈ ਸ਼ੁਰੂਆਤ ਹੈ ਜਿਹਦੇ ਥੱਲੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਸਿੱਖ ਇਸ਼ੂਜ਼ ਨੂੰ ਜਿੱਥੇ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਉਹਨਾਂ ਦੀ ਸਿੱਖਾਂ ਲਈ ਮੁਹੱਬਤ ਤਾਂ ਬੇਪਨਾਹ ਹੈ, ਉਹਦੇ ਲਈ ਤਾਂ ਮੇਰੇ ਲਫ਼ਜ਼ਾਂ ਦੀ ਲੋੜ ਨਹੀਂ ਹੈ। ਐਤਵਾਰ ਦਾ ਪ੍ਰੋਗਰਾਮ ਮੁੱਖ ਤੌਰ ਤੇ ਗੁਰਦੁਆਰਾ ਸੰਤ ਸਾਗਰ, ਜਿਵੇਂ TV 84 ਤੋਂ ਅਸੀਂ ਫਰਾਈਡੇ ਵੀ ਦੱਸਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੱਖ ਕੌਮ ਦੇ ਪਹਿਲੇ ਜਰਨੈਲ ਵੀ ਹੋਏ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ ਤੋਰਿਆ ਪੰਜਾਬ ਵੱਲ, ਉਹਨਾਂ ਨੇ ਜ਼ੁਲਮ ਨੂੰ ਵੰਗਾਰਿਆ। 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਜਿਹੜਾ ਸਭ ਦੇ ਭਲੇ, ਸਰਬੱਤ ਦੇ ਭਲੇ ਦਾ ਇੱਕ ਮੁਜੱਸਮਾ ਸੀ। ਕਿਉਂਕਿ ਮੈਂ ਜਦੋਂ ਕੱਲ ਵੀ ਐਡਰੈਸ ਕੀਤਾ ਗੁਰਦੁਆਰਾ ਸੰਤ ਸਾਗਰ ਤੇ ਮੈਂ ਕਿਹਾ ਕਿ ਵੀ ਦੁਨੀਆ 'ਚ ਉਦੋਂ ਅਜੇ ਫਰਾਂਸ ਦਾ ਰੈਵੋਲੂਸ਼ਨ ਨਹੀਂ ਸੀ ਹੋਇਆ, ਜਿਹੜਾ ਪਹਿਲਾ ਆਰਡੀਨੈਂਸ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ, ਹਾਲਾਂ ਉਹ ਬਾਦਸ਼ਾਹ ਨਹੀਂ ਸਨ, ਕੋਈ ਮੋਨਾਰਕੀ ਸਿਸਟਮ 'ਚ ਸਿੱਖਾਂ ਦੀ ਕੋਈ ਜਿਹੜੀ ਹੈ ਇਹ ਸਾਡਾ ਸਿਧਾਂਤ ਨਹੀਂ ਹੈ, ਬਾਅਦ 'ਚ ਬਣ ਗਏ, ਲੇਕਿਨ ਇਹ ਲੋਕਾਂ ਦੇ ਲਈ ਸਰਬੱਤ ਦਾ ਜਿਹਨੂੰ
ਲਿੰਕਨ ਨੇ ਫॉर ਦਾ ਪੀਪਲ, ਬਾਏ ਦਾ ਪੀਪਲ ਔਰ ਆਫ ਦਾ ਪੀਪਲ ਕਿਹਾ ਸੀ। ਇਸ ਤੋਂ ਵੀ ਜਿਹੜਾ ਹੈ, ਵੱਡੇ ਪ੍ਰੋਨਾਊਂਸ ਤਰੀਕੇ ਨਾਲ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਜਿਹੜਾ ਰਾਜ ਕਾਇਮ ਹੋਇਆ, ਉਹਦਾ ਪਹਿਲਾ ਆਰਡੀਨੈਂਸ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਜੀ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਬਿਲਕੁਲ। ਸੋ ਪਹਿਲੀ ਵਾਰ ਸੀ ਕਿ ਦੁਨੀਆ ਦੇ ਕਿਸੇ ਖਿੱਤੇ 'ਚ ਜਿਸ ਨੂੰ ਮੁਜ਼ਾਹਰਾ ਬਣਾਇਆ ਹੋਇਆ ਸੀ, ਵਾਹੀਕਾਰ ਸੀ ਔਰ ਉਹਦਾ ਮਾਲਕ ਕੋਈ ਹੋਰ ਸੀ, ਉਹ ਡਿਫਰੈਂਸ ਖਤਮ ਕਰ ਦਿੱਤਾ ਸੀ। ਉਹਦੇ 'ਚ ਹਿੰਦੂ, ਸਿੱਖ, ਮੁਸਲਮਾਨ ਦਾ ਤਾਲੁਕ ਨਹੀਂ ਸੀ। ਔਰ ਜੇ ਅੱਜ ਅਸੀਂ ਪੰਜਾਬ ਦੇ ਵਿੱਚ ਇਹ ਫਰੇਜ਼ ਬੜੀ ਕਾਮਨ ਯੂਜ਼ ਕਰਦੇ ਹਾਂ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਖਾਸ ਤੌਰ ਤੇ, ਕਿ ਭਾਈ ਉਹ ਕੀ ਹੈ ਜੀ, ਉਹ ਜੱਟ ਜ਼ਿਮੀਂਦਾਰ ਹੈ। ਹੁਣ ਇਸ ਲਈ ਕਿ ਹਰ ਜੱਟ ਜਿਹੜਾ ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਵੱਡਾ ਹਿੱਸਾ ਮੁਜ਼ਾਹਰਾ ਸੀ, ਵਾਹੀਕਾਰ ਸੀ, ਉਹ ਜ਼ਿਮੀਂਦਾਰ ਬਣਿਆ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਬਹੁਤ ਵਾਰ ਕਿਉਂਕਿ ਅਸੀਂ ਜਜ਼ਬਾਤੀ ਲੋਕ ਹਾਂ, ਮਜ਼ਹਬ ਦੇ ਹਵਾਲੇ ਨਾਲ ਅਸੀਂ ਸਿੱਖੀ ਦੀਆਂ ਕੁਰਬਾਨੀਆਂ, ਸ਼ਹਾਦਤਾਂ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਅਲਟੀਮੇਟਲੀ ਫਰੂਖ ਸਿਰ ਦੇ ਹੱਥਾਂ 'ਚ ਸ਼ਹਾਦਤ ਹੋਈ, ਉਸ ਦੇ ਉੱਤੇ ਸਾਡਾ ਫੋਕਸ ਹੁੰਦਾ ਹੈ ਗੁਰਦੁਆਰਿਆਂ ਦੇ ਦੀਵਾਨਾਂ 'ਚ। ਪਰ ਇਹ ਬੜਾ ਜ਼ਰੂਰੀ ਹੈ ਕਿ ਇਹ ਦੱਸਣਾ ਕਿ ਅਲਟੀਮੇਟਲੀ ਜਦੋਂ ਅਸੀਂ ਖਾਲਸਾ ਰਾਜ ਜਾਂ ਸਿੱਖ ਰਾਜ ਬੀਤੇ ਦੀ ਵੀ ਗੱਲ ਕਰਦੇ ਹਾਂ ਔਰ ਭਵਿੱਖ ਦੇ ਖਾਲਿਸਤਾਨ ਦੀ ਵੀ ਗੱਲ ਕਰਦੇ ਹਾਂ, ਇਹ ਕੋਈ ਥਿਓਲੋਜੀਕਲ ਸਟੇਟ ਦਾ ਕਨਸੈਪਟ ਨਹੀਂ ਹੈ ਖਾਲਿਸਤਾਨ, ਜਾਂ ਘੱਟ ਗਿਣਤੀਆਂ ਅਕਲੀਅਤਾਂ ਨੂੰ ਗੁਲਾਮ ਬਣਾਉਣ ਦੀ ਗੱਲ ਨਹੀਂ ਹੈ, ਬਰਾਬਰ ਦੇ ਹੱਕਾਂ ਦੀ ਗੱਲ ਹੈ। ਪਰ ਜਿਹੜੀ ਆਈਡੀਓਲੋਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਉਹ ਤਾਂ ਹੈ ਹੀ ਸਰਬੱਤ ਦੇ ਭਲੇ ਦੀ ਹੈ। ਔਰ ਇਹੀ ਗੱਲ ਜਿਹੜੀ ਪਹਿਲੀ ਰਾਇਲ ਸਟੈਂਪ 1710 ਜਿਹਦੇ ਥੱਲੇ ਇਹ ਪਹਿਲਾ ਆਰਡਰ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ ਕੱਢਿਆ ਗਿਆ ਸੀ, ਉਹਦੇ ਤੇ ਲਫ਼ਜ਼ ਹੀ ਹੈ ਪਰਸ਼ੀਅਨ ਜ਼ਬਾਨ। ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਪਰਸ਼ੀਅਨ ਜ਼ਬਾਨ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਸਿੱਖ ਰਾਜ ਦੇ ਵੇਲੇ ਵੀ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ, ਪਰਸ਼ੀਅਨ ਸੀ। ਹੁਣ ਤੁਸੀਂ ਡਿਫਰੈਂਸ ਦੇਖ ਸਕਦੇ ਹੋ, ਇੱਕ ਪਾਸੇ ਤਾਂ ਹਿੰਦੂ ਤੋਂ ਵੀ ਜਿਹੜੇ ਨੇ ਉਦੋਂ ਵੀ ਔਰ ਅੱਜ ਵੀ ਮੁਸਲਮਾਨਾਂ ਨੂੰ ਮਲੇਛ ਲਾਉਂਦੇ ਨੇ, ਔਰ ਉਹਨਾਂ ਦੀ ਜ਼ਬਾਨ ਅਰਬੀ ਜਾਂ ਫਾਰਸੀ ਇਹ ਪੜ੍ਹਨ ਦੇ ਉੱਤੇ ਵੀ ਜਿਹੜੀ ਹੈ ਪਾਬੰਦੀ ਲਾਉਂਦੇ ਨੇ ਕਿ ਭਾਈ ਇਹ ਮਲੇਛਾਂ ਦੀ ਜ਼ਬਾਨ ਹੈ। ਪਰ ਇੱਧਰ ਜਿੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸੀਂ ਫ੍ਰੈਂਚ ਜਿਹੜਾ ਉਸ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਕਮਾਲ ਦੇਖਦੇ ਹਾਂ, ਜਿਹਦਾ ਇੱਕ ਸਬੂਤ ਜ਼ਫਰਨਾਮਾ ਹੈ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਐਡਰੈਸ ਕੀਤਾ, ਉੱਥੇ ਰਾਇਲ ਸਟੈਂਪ ਦੇ ਉੱਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਫਾਰਸੀ ਦੇ ਵਿੱਚ ਹੀ ਇਹ ਸਟੈਂਪ ਦੇ ਉੱਤੇ ਲਫ਼ਜ਼ ਨੇ। ਔਰ ਇਹੀ ਲਫ਼ਜ਼ ਜਿਹੜੇ ਨੇ ਫਿਰ ਲਾਹੌਰ ਦਰਬਾਰ ਸਰਕਾਰੇ ਖਾਲਸਾ ਜੀਓ ਦੇ ਵੇਲੇ ਵੀ ਨੇ, ਔਰ ਉਹ ਲਫ਼ਜ਼ ਨੇ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜਾ ਗੁਰੂ ਸਾਹਿਬਾਨ ਦਾ ਸਰਬੱਤ ਦੇ ਭਲੇ ਦਾ ਫਰਮਾਨ ਹੈ ਜਾਂ ਉਹਨਾਂ ਦੀ ਬਲੇਸਿੰਗ ਹੈ, ਨੁਸਰਤ ਗਿਫਟ ਹੈ, ਉਹ ਹੈ ਕਿ ਦੇਗ, ਇਕਨੋਮਿਕਲ ਪ੍ਰੋਸਪੈਰਿਟੀ, ਕੋਈ ਭੁੱਖਾ ਨਾ ਸੋਵੇ। ਅਜੇ ਤਾਂ ਸਟੇਟਲੈਸ ਸਿੱਖ ਨੇ, ਉਹਨਾਂ ਦਾ ਇੱਕ ਹੀ ਕੋਵਿਡ-19 ਦੇ ਦੌਰਾਨ ਦੁਨੀਆ ਨੇ ਦੇਖਿਆ ਕਿ ਕਿਵੇਂ ਲੱਖਾਂ ਲੋਕਾਂ ਨੂੰ ਫੀਡ ਕੀਤਾ ਹੈ। ਤੇ ਜੇ ਸਾਡੀ ਆਪਣੀ ਸਟੇਟ ਹੈ, ਉਹਦੀ ਇਹ ਬੇਸਿਕ ਹੋਏਗਾ ਕਿ ਇਕੱਲਾ ਇਹ ਨਹੀਂ ਕਿ ਸਟੇਟ ਆਫ ਖਾਲਿਸਤਾਨ ਦੁਨੀਆ ਭਰ 'ਚ ਕੋਈ ਭੁੱਖਾ ਨਾ ਸਵੇਂ, ਔਰ ਤੇਗ ਤਲਵਾਰ ਕੋਈ ਇਲਾਕੇ ਸਿਰਫ ਫਤਿਹ ਕਰਨ ਤੱਕ ਇਹਦਾ ਕੰਮ ਨਹੀਂ ਹੁੰਦਾ। ਤੇਗ ਜਸਟਿਸ ਦਾ ਨਾਂ ਹੈ, ਅਦਲ ਦਾ ਨਾਂ ਹੈ, ਸੋਵਰਨਿਟੀ ਦਾ ਨਾਂ ਹੈ, ਔਰ ਖਾਲਸੇ ਦੀ ਤੇਗ ਦੇ ਥੱਲੇ ਫਿਰ ਹਰ ਮਜ਼ਲੂਮ ਮਹਿਫੂਜ਼ ਹੈ, ਹਰ ਔਰਤ ਮਹਿਫੂਜ਼ ਹੈ, ਹਰ ਕੋਈ। ਔਰ ਇਹ ਬੀਤੇ ਦਾ ਇਤਿਹਾਸ ਅਕਾਲ ਤਖਤ ਦੇ ਉੱਤੇ ਇਕੱਲੇ ਸਿੱਖ ਫਰਿਆਦੀ ਨਹੀਂ ਸੀ ਹੁੰਦੇ, ਹਿੰਦੂ ਵੀ ਆਉਂਦੇ ਸਨ, ਮੁਸਲਮਾਨ ਵੀ ਆਉਂਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਭਾਈ ਖਾਲਸੇ ਦੇ ਕੋਲ ਗਿਆ, ਖਾਲਸਾ ਜਸਟਿਸ ਲਈ ਖਲੋਏਗਾ। ਸੋ ਠੀਕ ਹੈ, ਕਮਜ਼ੋਰੀਆਂ ਵੀ ਨੇ ਸਾਡੇ 'ਚ ਓਵਰ ਏ ਪੀਰੀਅਡ ਆਫ ਟਾਈਮ, ਲੇਕਿਨ ਇਹਦੇ ਬਾਵਜੂਦ ਜਿਹੜੀਆਂ ਫਾਊਂਡੇਸ਼ਨਸ ਨੇ, ਸੰਗੇ ਬੁਨਿਆਦ ਹੈ ਸਿੱਖੀ ਵੈਲਿਊਜ਼ ਦੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਉਸ ਸੱਚ ਦੇ ਕਿਲੇ ਦੀ ਗੱਲ ਕਰਦੇ, ਭਾਈ ਸੱਤਾ ਤੇ ਬਲਵੰਡ ਜਿਹੜੇ ਕਿ ਜ਼ਾਹਰ ਹੈ ਕਿ ਮੁਸਲਮਾਨ ਨੇ, ਰਬਾਬੀ ਨੇ ਗੁਰੂ ਕੇ, ਉਹਨਾਂ ਦੀ ਵਾਰ ਜਿਹੜੀ ਜਾਂ ਉਹਨਾਂ ਦੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਤਾਂ ਉਸ ਦੇ ਉੱਤੇ ਲਫ਼ਜ਼ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਾਜ ਹੈ ਸਰਬੱਤ ਦੇ ਭਲੇ ਦਾ,
ਇਹਦਾ ਕਿਲਾ ਸੱਚ ਦਾ ਕਿਲਾ ਹੈ, ਟਰੂਥ ਦਾ ਕਿਲਾ ਹੈ। ਨਾਨਕ ਰਾਜ ਚਲਾਇਆ ਸੱਚ ਕੋਟ, ਸਤਾਣੀ ਨੀਮ ਦੇ ਤਾਣ। ਅਸੀਂ ਪਾਵਰ ਨੂੰ ਕਹਿੰਦੇ, ਸਤਾਣੀ ਪਾਵਰਫੁਲ, ਪੁਖਤਾ, ਜਿਹਦੀ ਫਾਊਂਡੇਸ਼ਨ ਜਿਹੜੀ ਹੈ ਉਹ ਪੁਖਤਾ ਹੈ। ਬਿਲਕੁਲ। ਮੰਨਣ ਵਾਲਿਆਂ 'ਚ ਕਮਜ਼ੋਰੀਆਂ ਹੋ ਸਕਦੀਆਂ ਨੇ, ਟਾਈਮ ਟੂ ਟਾਈਮ ਧੱਕੇ ਜਾਂ ਜ਼ਿਆਦਤੀਆਂ, ਜਾਂ ਅਸੀਂ ਇੱਕ ਦੂਸਰੇ ਪ੍ਰਤੀ ਘਟੀਆ ਸੋਚ ਰੱਖ ਸਕਦੇ, ਪਰ ਜਿਹਦੀ ਫਾਊਂਡੇਸ਼ਨ ਗੁਰੂ ਨਾਨਕ ਨੇ ਸੱਚ ਦੇ ਕਿਲੇ ਦੇ ਵਿੱਚ ਰੱਖੀ ਹੋਈ ਹੈ ਔਰ ਉਹਦੀ ਫਾਊਂਡੇਸ਼ਨ ਪੁਖਤਾ ਹੈ, ਉਹ ਫੋਰਐਵਰ। ਇਹ ਜਿਹੜੀ ਆਈਡੀਓਲੋਜੀ, ਜਿਹੜੀ ਲੜਾਈ ਵਿਚਾਰਾਂ ਦੀ ਹੁੰਦੀ ਹੈ, ਇੱਕ ਪਾਸੇ ਬ੍ਰਾਹਮਣਵਾਦ ਹਿੰਦੂਤਵਾਦੀ ਆਈਡੀਓਲੋਜੀ ਹੈ ਜਿਹੜੀ ਜ਼ਾਤ ਪਾਤ 'ਚ ਯਕੀਨ ਰੱਖਦੀ ਹੈ, ਐਵਰੀ ਮੈਨ ਇਜ਼ ਬੋਰਨ ਅਨਈਕੁਅਲ, ਹਰ ਕੋਈ ਜਨਮ ਤੋਂ ਹੀ ਨਾ ਬਰਾਬਰ ਹੈ। ਤੇ ਦੂਸਰੇ ਪਾਸੇ ਉਹ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਣਾਗਤ ਹਰ ਕੇ ਲੋਕ, ਕਿ ਅਸੀਂ ਨਾ ਉੱਚੇ ਹੈ ਨਾ ਮਿਡਲ 'ਚ ਹੈ ਨਾ ਨੀਵੇਂ ਹੈ, ਅਸੀਂ ਰੱਬ ਦੇ ਬੱਚੇ ਹੈ ਤੇ ਹਰ ਸ਼ਰਣਾਗਤ, ਅਸੀਂ ਤਾਂ ਰੱਬ ਦੇ ਬੰਦੇ। ਤੇ ਰੱਬ ਦੇ ਬੰਦੇ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਰੰਗ, ਨਸਲ, ਜੈਂਡਰ, ਜੀਓਗ੍ਰਾਫੀਆ, ਕੱਦ, ਬੁੱਤ, ਕਿਸੇ ਹੋਰ ਤੇ ਬੇਸਡ ਵਿਤਕਰਾ ਨਹੀਂ ਕਰਦੇ, ਡਿਸਕ੍ਰਿਮੀਨੇਸ਼ਨ ਨਹੀਂ ਕਰਦੇ। ਸੋ ਕੱਲ ਦਾ ਇੱਕ ਸਫਲ ਪ੍ਰੋਗਰਾਮ ਸੀ, ਬਾਕੀ ਵੀ ਬੁਲਾਰਿਆਂ ਨੇ, ਔਰ ਮੈਂ ਸ਼ੁਕਰੀਆ ਵੀ ਅਦਾ ਕਰਦਾ ਆਪਣੀ TV 84 ਦੀ ਟੀਮ ਦਾ ਕਿ ਉਹ ਵੀ ਸਾਡੇ ਨਾਲ ਹੀ ਘੜੀਸੇ ਜਾਂਦੇ ਨੇ, ਪਿਸਦੇ ਨੇ, ਔਰ ਉੱਥੋਂ ਔਰ ਸਟੂਡੀਓ ਚੋਂ, ਕਿਉਂਕਿ 2 ਮਿਨੀਮਮ ਜਿਹੜੀ ਹੈ ਮੈਨ ਪਾਵਰ ਚਾਹੀਦੀ ਹੁੰਦੀ ਹੈ, ਇਹਨੂੰ ਅਸੀਂ ਲਾਈਵ ਕਵਰ ਕੀਤਾ ਜਿਹਨੂੰ ਸਾਡੇ ਦਰਸ਼ਕਾਂ ਨੇ ਸਰਾਹਿਆ। ਔਰ ਜਿਹੜੀ ਉਸ ਨਾਲ ਸੰਬੰਧਿਤ ਸਾਡੀ ਸਪੀਚ ਵੀ ਹੈ, ਉਹਨੂੰ ਸਾਰਾ ਪ੍ਰੋਗਰਾਮ ਵੀ ਅਪਲੋਡ ਫੇਸਬੁੱਕ ਤੇ ਹੈਗਾ, YouTube ਤੇ ਵੀ ਹੋ ਜਾਏਗਾ, ਪਰ ਉਸ ਸਪੀਚ ਨੂੰ ਤੁਸੀਂ YouTube ਜਾਂ ਫੇਸਬੁੱਕ ਤੇ ਆਲਮੋਸਟ 35 ਮਿੰਟ ਦੀ ਪ੍ਰੈਜੈਂਟੇਸ਼ਨ ਹੈ, ਤੁਸੀਂ ਦੇਖ ਸਕਦੇ ਹੋ। ਹੁਣ ਟੌਪਿਕ ਇੱਕ ਪੰਜਾਬੀ ਦਾ ਅਖਾਣ ਹੈ ਕਿ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜੱਪ, ਕਿ ਵੀ ਜਦੋਂ ਹੁਣ ਗੁਰੂ ਉੱਡਣਾ ਹੁੰਦਾ ਹੈ ਤਾਂ ਫਿਰ ਚੇਲੇ ਨੇ ਵੀ ਛੜੱਪੇ ਮਾਰਨੇ ਹੁੰਦੇ। ਅਸਲੀ ਟੌਪਿਕ ਜਿਹੜਾ ਤੁਸੀਂ ਕਿਹਾ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਰਾ ਛੜੱਪਿਆਂ ਦੀ ਗੱਲ ਕਰਨਾ। ਮੋਦੀ ਕਿੰਗ ਆਫ ਲਾਈਜ਼, ਜਿਹਨੂੰ ਅਸੀਂ ਜਿਹੜਾ ਟਾਈਟਲ ਦਿੱਤਾ ਉਹ ਬੜਾ ਸਟਰਕ ਹੋਇਆ, ਕਈਆਂ ਨੇ ਇਸਤੇਮਾਲ ਕੀਤਾ ਹੈ। ਅੱਛਾ, ਹੁਣ ਜਦੋਂ ਗੁਰੂ ਜਿਹੜਾ ਹੈ ਉਹ ਉੱਡਣਾ ਤੇ ਹੁਣ ਚੇਲਿਆਂ ਨੇ ਕਿਹਾ ਵੀ ਹੁਣ ਉਹਨੇ ਵੀ, ਮੋਦੀ ਨੇ ਕਿਹਾ ਕਿ ਵੀ ਨਾ ਕੋਈ ਹਮਾਰੇ ਇਲਾਕੇ में आया, ना घुसा, ना कोई कब्जा किया, ना कोई चौंकी ली, सब हमारे है। ਹਾਲਾਂ ਇੰਨੀਆਂ ਨੇ ਉਹਨੂੰ ਕਾਊਂਟਰ ਕੀਤਾ ਜਿਹੜੇ ਉਹਨਾਂ ਦੇ ਆਪਣੇ ਨੇ, ਉਹਨਾਂ 'ਚ ਕੋਈ ਕਰਨਲ ਰੈਂਕ ਦਾ ਹੈ, ਕੋਈ ਅਦਰਵਾਈਜ਼ ਐਕਸਪਰਟ ਨੇ। ਉਹਨਾਂ ਨੇ ਕਿਹਾ ਵੀ ਝੂਠੇ ਬੰਦੇ, ਤੂੰ 5 ਥਾਵਾਂ ਤੇ ਉਹਨਾਂ ਦੀ 4-5 ਥਾਵਾਂ ਤੇ ਉਹਨਾਂ ਦੀ ਕਿੰਨੀ ਪ੍ਰੋਗਰੈਸ ਹੈ, ਔਰ ਉਹਨਾਂ ਦੇ ਇੱਕ ਐਕਸਪਰਟ ਨੇ ਜਿਹੜਾ ਕਰਨਲ ਰੈਂਕ ਦਾ, ਉਹ 3 ਦਿਨ ਪਹਿਲਾਂ ਉਹਨੇ ਕਿਹਾ ਵੀ ਸਭ ਤੋਂ ਜ਼ਿਆਦਾ ਇਲਾਕਾ 1962 ਤੋਂ ਬਾਅਦ ਹੁਣ ਅਸੀਂ ਇਹ 60 ਸਾਲ ਬਾਅਦ ਲਗਭਗ ਗਵਾਇਆ। ਔਰ ਉਹਨਾਂ ਨੇ ਕਿਹਾ ਵੀ ਬਿਲਕੁਲ ਉਹ ਐਂਟਰੈਂਚਡ ਉਹਨਾਂ ਦੀਆਂ ਪੋਜੀਸ਼ਨਸ ਨੇ, ਔਰ ਉਹਨਾਂ ਦੀ ਉਹ ਡੈਪਸੌਂਗ ਹੋਏ, ਉਹ ਪੈਂਗੋਂਗ ਲੇਕ ਹੋਏ, ਉਹ ਦੂਸਰਾ ਗਲਵਾਨ ਵੈਲੀ ਹੋਏ, ਵੀ ਇਹ ਨਾਂ ਲੈ ਕੇ ਰਾਜੀ ਨਹੀਂ ਨੇ, ਝੂਠ ਬੋਲ ਰਹੇ ਨੇ। ਉਹਨਾਂ ਨੇ ਕਿਹਾ ਵੀ ਜੇ ਇਲਾਕਾ ਨਹੀਂ ਸੀ ਲਿਆ ਤੇ ਡੀ-ਐਸਕੇਲੇਸ਼ਨ ਕਿੱਥੋਂ ਹੋ ਗਈ? ਬਾਕੀ ਕੀ ਹੋਇਆ? ਹੁਣ ਕੱਲ ਵੀ, ਅੱਜ ਅਸੀਂ ਮੰਡੇ ਪ੍ਰੋਗਰਾਮ ਕਰ ਰਹੇ ਹਾਂ, ਕੱਲ ਨੂੰ ਵੀ ਇਹਨਾਂ ਦੇ ਲੈਫਟੀਨੈਂਟ ਜਨਰਲ ਤੇ ਉਹਨਾਂ ਦੇ ਮੇਜਰ ਜਨਰਲ ਨੇ ਮੁਲਾਕਾਤ ਕਰਨੀ ਹੈ ਕਿ ਜੀ ਡੀ-ਐਸਕੇਲੇਸ਼ਨ ਟਾਕ, ਕਾਹਦੀ ਡੀ-ਐਸਕੇਲੇਸ਼ਨ ਹੋ ਰਹੀ ਹੈ? ਲੇਕਿਨ ਜੇ ਹੁਣ ਬਾਦਸ਼ਾਹ ਹੀ ਕਹਿ ਰਿਹਾ ਹੈ ਕਿ ਭਾਈ ਮੈਂ ਜਿਹੜਾ ਕੁਝ ਵੀ ਨਹੀਂ ਹੋਇਆ, ਤੇ ਅੱਜ ਜਿਹੜੀ ਸਟੇਟਮੈਂਟ ਉਹਨਾਂ ਦੇ ਜਿਹੜਾ ITBP ਔਰ BSF ਦੋਨਾਂ ਦਾ ਡਾਇਰੈਕਟਰ ਜਨਰਲ ਹੈ, ਇੰਡੋ ਤਿੱਬਤਨ ਬਾਰਡਰ ਫੋਰਸ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਬਾਰਡਰਸ ਦੇ ਉੱਤੇ ਜਿਵੇਂ ਇਧਰ ਸਾਡੇ ਪਾਸੇ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹੈ ਉਹ ਪੈਟਰੋਲਿੰਗ ਕਰਦੀ ਹੈ ਮੋਸਟਲੀ, ਹੁਣ ਤਾਂ ਉਹਨਾਂ ਨੇ ਫੌਜ ਲਾਈ ਹੋਈ ਹੈ ਦੋਵੇਂ ਪਾਸੇ। ਇਵੇਂ ਹੀ ਤਿੱਬਤ ਜਦੋਂ ਇਹਨਾਂ ਨੇ ਉਹਦਾ ਝਗੜਾ ਖੜਾ ਕਰਕੇ ਦਲਾਈ ਲਾਮੇ ਨੂੰ ਇੱਧਰ ਲਿਆਉਣ ਦਾ ਕੀਤਾ, ਉਦੋਂ ਇਹਨਾਂ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਖੜੀ ਕੀਤੀ ਸੀ, ਇਹ ਕਹਿ ਕੇ ਕਿ ਜਿਵੇਂ ਬਾਰਡਰ ਉਹਨਾਂ ਦਾ ਚਾਈਨਾ ਨਾਲ ਨਹੀਂ ਲੱਗਦਾ, ਤਿੱਬਤ ਨਾਲ ਲੱਗਦਾ ਹੈ, ਪਰ ਨਾ ਤਾਂ ਉਹਦਾ ਅੱਜ ਵੀ ਉਹੀ ਹੈ। ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਾਇਦ 1 ਲੱਖ ਦੇ ਕਰੀਬ ਇਹਨਾਂ ਦਾ ਨੰਬਰ ਹੈ ITBF ਦਾ। ਔਰ ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਇਹਨਾਂ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਇਸਤੇਮਾਲ ਕੀਤੀ, ਔਰ ਉਹਦਾ ਫਿਰ ਕੀ ਹਸ਼ਰ ਹੋਇਆ ਉਹ ਉਹਨਾਂ ਦਾ, ਜਦੋਂ ਇਹਨਾਂ ਦੇ ਅਫਸਰਾਂ ਦੀ ਹੁਣ ਟ੍ਰੇਨਿੰਗ ਹੁੰਦੀ ਹੈ ਤੇ ਜਿਹੜੇ ਆਪਰੇਸ਼ਨਸ ਨੂੰ ਡਾਇਸੈਕਟ ਕਰਕੇ ਦੱਸਿਆ ਜਾਂਦਾ ਹੈ, ਉਹਦੇ 'ਚ ਜੂਨ 84 ਦਾ ਜਿਹਦਾ ਨਾਂ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਰੱਖਿਆ ਸੀ, ਉਹਨਾਂ ਵੀ ਦੱਸਿਆ ਕਿ ਆਹ ਕੰਮ ਨਾ ਕਰਿਓ ਜਿਹਦੇ ਥੱਲੇ ਤੁਹਾਡੇ ਜਿਹੜੇ ਨੇ ਪੜਖੱਚੇ ਉਡਾਏ ਸੀ ਸਿੰਘਾਂ ਨੇ। ਲੇਕਿਨ ਹੁਣ
ਜਿਹੜਾ ਉਹਦੇ ਤੋਂ ਝੂਠ ਬੁਲਾ ਰਹੇ ਨੇ। ਇਸ ਵੇਲੇ ਪ੍ਰੈਜ਼ੈਂਟਲੀ ਜਿਹੜਾ ਮਿਸਟਰ ਦੇਸਵਾਲ ਡਾਇਰੈਕਟਰ ਜਨਰਲ ਹੈ, SS ਦੇਸਵਾਲ ਹੈ, ਇੰਡੋ ਤਿੱਬਤਨ ਬਾਰਡਰ ਫੋਰਸ ਦਾ ਵੀ ਹੈ ਔਰ ਐਡੀਸ਼ਨਲ ਚਾਰਜ BSF ਦਾ ਵੀ ਹੈ। ਉਹਦੀ ਜਿਹੜੀ ਸਟੇਟਮੈਂਟ ਹੈ ਉਹਨੇ ਕਿਹਾ ਕੰਟਰੀਜ਼ ਐਵਰੀ ਇੰਚ ਇਨ ਆਵਰ ਪੋਜੈਸ਼ਨ, ਬਾਰਡਰ ਸੇਫ, ਮੋਰਲ ਆਫ ਸਿਕਿਉਰਿਟੀ ਫੋਰਸਿਸ ਵੈਰੀ ਹਾਈ। ਕਿ ਹਰ ਇੰਚ ਜਿਹੜਾ ਜ਼ਮੀਨ ਦਾ ਸਾਡੀ ਸਰ ਜ਼ਮੀਨ ਦਾ ਉਹ ਸਾਡੇ ਕਬਜ਼ੇ 'ਚ ਹੈ। ਔਰ ਉਹਨੇ ਇਹ ਗੱਲ ਬੜੀ ਕਲੀਅਰਲੀ ਮੀਡੀਆ ਦੇ ਨਾਲ ਇੰਟਰੈਕਸ਼ਨ ਕਰਦਿਆਂ ਕਹੀ ਔਰ ਉਹਨੇ ਕਿਹਾ ਕਿ ਵੀ ਉਹਦੇ ਹੀ ਲਫ਼ਜ਼ ਨੇ, ਆਲ ਕੰਟਰੀਜ਼ ਲੈਂਡ ਇਜ਼ ਵਿਦ ਅਸ, ਆਵਰ ਲੈਂਡ ਇਜ਼ ਇਨ ਫੁੱਲ ਪੋਜੈਸ਼ਨ ਆਫ ਆਵਰ ਸਿਕਿਉਰਿਟੀ ਫੋਰਸਿਸ, ਆਵਰ ਬਾਰਡਰਸ ਆਰ ਸੇਫ, be it the eastern, western or northern. The security forces of the country are very active, capable and dedicated. They are capable to protect the borders against any kind of enemy with all their might and efficiency. ਉਹਦੇ ਵਿੱਚ ਮੈਂ ਕੀ ਐਡ ਕਰ ਸਕਦਾ ਕਿ ਭਾਈ ਇਸ ਨੂੰ ਕਹਿੰਦੇ ਨੇ ਚੇਲੇ ਜਾਣ ਛੜੱਪ। ਉਹਨਾਂ ਨੇ ਕਿਹਾ ਵੀ ਜੇ ਹੁਣ ਸਾਡਾ ਬਾਦਸ਼ਾਹ ਜਿਹੜਾ ਹੈ ਉਹ ਲਾਈਜ਼ ਦਾ ਬਾਦਸ਼ਾਹ ਹੈ, ਜੇ ਹੁਣ ਅਸੀਂ ਨੌਕਰੀ ਕਰਨੀ ਹੈ ਤੇ ਫਿਰ ਜਿਹੜਾ ਕਿਉਂ ਨਾ। ਔਰ ਉਹੀ ਗੱਲ ਜਿਹੜਾ ਉਹਨਾਂ ਦਾ ਇੱਕ ਐਕਸਪਰਟ ਜਿਹੜਾ ਇੰਟਰਵਿਊ ਦੇ ਰਿਹਾ ਸੀ ਕਰਨ ਥਾਪਰ ਨੂੰ, ਔਰ ਅੱਜ ਉਹਨੂੰ ਦੂਜੇ ਜਿਹੜੇ ਥੋੜੇ ਜਿਹੇ ਇੰਡੀਪੈਂਡੈਂਟ ਗੱਲ ਕਰਨ ਵਾਲੇ ਨੇ ਵਿਨੋਦ ਦੂਆ ਜਾਂ ਦੂਜਿਆਂ ਨੇ ਵੀ ਕੋਟ ਕੀਤਾ। ਉਹਨਾਂ ਨੇ ਪੁੱਛਿਆ ਕਿ ਵੀ ਜਿਹੜੇ ਸਟੇਟਮੈਂਟਾਂ ਆ ਰਹੀਆਂ ਨੇ, ਜੇ ਇੰਨੀ ਥਾਂ ਸਾਡੀ ਬਾੜ ਤੋਂ ਬਾਅਦ ਚੀਨ ਨੇ ਐਕਵਾਇਰ ਕੀਤੀ ਹੈ ਤੇ ਮਿਲਟਰੀ ਆਫੀਸ਼ੀਅਲ ਜਿਹੜੇ ਨੇ ਉਹ ਕਿਉਂ ਸਟੇਟਮੈਂਟ ਦੇ ਰਹੇ ਨੇ ਕਿ ਵੀ ਕੁਝ ਨਹੀਂ ਹੋਇਆ। ਉਹਨੇ ਕਿਹਾ ਜੀ ਨਾਂ ਦੱਸੋ ਕਿਹੜੇ ਮਿਲਟਰੀ ਆਫੀਸਰ ਦਾ ਨਾਂ ਹੈ ਸਟੇਟਮੈਂਟ ਦੇ ਥੱਲੇ। ਅਨਨੋਨ ਸੋਰਸਿਸ ਨੂੰ ਕੋਟ ਕਰ ਰਹੇ ਨੇ ਕਿ ਉਹਨਾਂ ਨੇ ਵੀ ਨੌਕਰੀਆਂ ਬਚਾਣੀਆਂ। ਨੋਬਡੀ ਵਾਂਟਸ ਟੂ ਚੈਲੰਜ ਦਾ ਗਵਰਨਮੈਂਟ ਕਿ ਵੀ ਤੁਸੀਂ ਝੂਠ ਬੋਲ ਰਹੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਹੁਣ ਇਸ ਤੋਂ ਅੱਗੇ ਤਾਂ ਜਿਹੜਾ ਉਹ ਤੁਸੀਂ ਕੁਝ ਕਹਿ ਵੀ ਨਹੀਂ ਸਕਦੇ, ਕਰ ਵੀ ਨਹੀਂ ਸਕਦੇ। ਮਰ ਗਏ ਤੇ ਮੁੱਕਰ ਗਏ ਦਾ ਬੜਾ ਦੇਖੋ ਸਾਡੀ ਜ਼ਬਾਨ ਕਿੰਨੀ ਅਮੀਰ ਜ਼ਬਾਨ ਹੈ। ਸੋ ਹੁਣ ਅਸੀਂ ਆਈਏ ਕਿ ਭਾਈ ਦੁਸ਼ਮਣ ਵੈਸੇ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ ਅਸੀਂ ਕਹਿੰਦੇ, ਇਹ ਵੈਸੇ ਜੋ ਹੁਣ ਦੁਸ਼ਮਣ ਨੇ ਕੀਤਾ ਅਨਹੋਣੀ ਨਹੀਂ ਕੀਤੀ, ਇਹ ਐਕਸਪੈਕਟਡ ਸੀ। ਪਰ ਇੰਨੀ ਜਲਦੀ ਨੀ ਜਰਕ ਰਿਐਕਸ਼ਨ ਹੋਏਗਾ ਇਹਦੀ ਐਕਸਪੈਕਟੇਸ਼ਨ ਨਹੀਂ ਸੀ। ਅਜੇ ਅਸੀਂ 3-4 ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਜਿਹੜਾ ਵੱਡੇ ਬੈਂਕੁਏਟ ਹਾਲ ਦੇ ਵਿੱਚ 5 ਸਟਾਰ ਕੀਤੀ, ਜਿਹਦੀ ਕਾਫੀ ਵਾਈਡ ਕਵਰੇਜ ਹੋਈ, ਜਿਹਦੇ ਵਿੱਚ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਟੈਲੀਕਾਨਫਰੰਸ ਦੇ ਉੱਤੇ 162 ਤੋਂ ਜ਼ਿਆਦਾ ਸਿੱਖ ਗੁਰਦੁਆਰਾ ਕਮੇਟੀਆਂ, ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦਿਆਂ ਨੇ ਟੈਲੀਕਾਨਫਰੰਸ ਕਰਕੇ ਇਹ ਰਿਜ਼ੋਲਵ ਕੀਤਾ ਕਿ ਇੰਡੀਆ ਨੂੰ ਇੱਕ ਟੈਰਰਿਸਟ ਸਟੇਟ ਐਲਾਨਿਆ ਜਾਏ ਡਾਇਸਪੋਰਾ ਸਿੱਖਾਂ ਵੱਲੋਂ। ਔਰ ਨਰਿੰਦਰ ਮੋਦੀ, ਅਮਿਤ ਸ਼ਾਹ, ਪੰਜਾਬ 'ਚ ਕੈਪਟਨ ਅਮਰਿੰਦਰ, ਬਾਦਲ ਪਿਓ ਪੁੱਤਰ, ਸੁਮੇਧ ਸੈਣੀ, ਦਿਨਕਰ ਗੁਪਤਾ ਔਰ ਇਹ ਨਸਲ ਦੇ ਸਾਰੇ ਜਿਹੜੇ ਨੇ ਇਹ ਸਾਰੇ ਦਹਿਸ਼ਤਗਰਦ ਨੇ। ਔਰ ਜ਼ਾਹਰ ਹੈ ਬੜੀ ਸਟਰੋਂਗ ਸਟੇਟਮੈਂਟ ਸੀ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦਾ ਬਾਈਕਾਟ ਮੁਕੰਮਲ, ਗੁਰਦੁਆਰਿਆਂ 'ਚ ਤਾਂ ਪਹਿਲਾਂ ਹੀ ਨਹੀਂ ਵੜਨ ਦਿੰਦੇ, ਪਰ ਇਹ ਜੇ ਬਾਹਰ ਵੀ ਆਏ ਤੇ ਇਹਨਾਂ ਨੂੰ ਅਸੀਂ ਹੁਣ ਚੇਜ਼ ਕਰਾਂਗੇ ਜਿੱਥੇ ਜਾਣਗੇ, ਇਹਨਾਂ ਨੂੰ ਅਸੀਂ ਇੱਥੇ ਹੁਣ ਟਿਕਣ ਨਹੀਂ ਦਿਆਂਗੇ ਕਿਤੇ। ਹੁਣ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਕਿ ਪਿਛਲੇ ਪੀਰੀਅਡ 'ਚ ਭਾਰਤੀ ਹਕੂਮਤ ਨੇ ਅੱਡ-ਅੱਡ ਮੌਕਿਆਂ ਤੇ ਡਰਾਮੇ ਕੀਤੇ, ਜਿਹੜੀ ਬਲੈਕ ਲਿਸਟ ਦੇ ਨਾਂ ਥੱਲੇ 1980s ਤੋਂ ਹੀ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਬਲੈਕ ਲਿਸਟ ਕੀਤਾ ਗਿਆ। ਸਾਡੇ ਲਈ ਤਾਂ ਗੋਲਡਨ ਲਿਸਟ ਹੈ ਕਿਉਂਕਿ ਉਹ ਕੌਮੀ ਪਰਵਾਨੇ ਨੇ ਜਾਂ ਕੌਮ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਇਹਨਾਂ ਦੇ ਨੇ ਬਲੈਕ ਲਿਸਟ ਧਰੇ। ਲੇਕਿਨ ਇਹ ਡਰਾਮਾ ਕੀਤਾ ਗਿਆ ਬੀਜੇਪੀ ਦੀ ਹਕੂਮਤ ਵੱਲੋਂ। ਔਰ ਜਦੋਂ ਮੋਦੀ ਵੀ ਬਾਹਰ ਆਇਆ ਫਿਰ ਉਹਨਾਂ ਨੇ ਸਿੱਖਾਂ ਵਿੱਚ ਆਪਣੇ ਜਿਹੜੇ ਨੇ ਉਹ ਛੱਡੇ, ਜਿਹੜੇ ਉਸ ਕਿਸਮ ਦੇ ਹੁੰਦੇ ਨੇ ਚੌਧਰੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਥੋੜਾ ਬਹੁਤ ਮੁਫਾਦ ਦਿੱਤਾ ਹੁੰਦਾ ਹੈ, ਬਾਕੀ ਉਹਨਾਂ ਨੂੰ ਏਜੰਟੀ ਹੁੰਦੀ ਹੈ ਕਿ ਭਾਈ ਤੁਸੀਂ ਕਿੰਨੀਆਂ ਕੁਕੜੀਆਂ ਫਸਾਉਂਦੇ ਹੋ ਤੇ ਫਿਰ ਤੁਹਾਨੂੰ ਆਹ ਮਿਲੇਗਾ। ਉਹ ਕੁਦਰਤੀ ਹੈ ਇਸ ਕਿਸਮ ਦੇ ਦਲਾਲ ਜਿਹੜੇ ਨੇ ਉਹ ਰੱਖੇ ਹੁੰਦੇ ਨੇ। ਸੋ ਉਹਦੇ 'ਚ ਕੁਛ ਜਿਨ੍ਹਾਂ ਦੇ ਪੈਰ ਉਖੜੇ ਸੀ ਜਾਂ ਜਿਨ੍ਹਾਂ ਨੂੰ ਲੱਗਦਾ ਸੀ ਕਿ ਭਾਈ ਸਾਡੀਆਂ ਜ਼ਮੀਨਾਂ ਉੱਥੇ ਭਾਵੇਂ ਕਿੱਲਾ ਕਿੱਲਾ ਹੀ ਆਉਂਦੀ ਆ, ਭਰਾ ਨੇ ਸਾਂਭ ਲੈਣੀਆਂ, ਚਲੋ ਜਾਣ ਆਣ ਬਣ ਜਾਏ, ਲਿਸਟ 'ਚੋਂ ਨਾ ਨਿਕਲ ਜਾਏ ਦੂਜੇ, ਇੱਦਾਂ ਦੇ ਕੁਛ ਫਸਾਏ ਵੀ, ਇਹਦੇ 'ਚ ਨਹੀਂ ਹੈ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਬਾਈ ਐਂਡ ਲਾਰਜ ਜਿਹੜਾ ਉਹਨਾਂ ਦਾ ਅਟੈਂਪਟ ਸੀ ਉਹ ਚੱਲਿਆ ਨਹੀਂ। ਇੰਗਲੈਂਡ ਦੇ ਵਿੱਚ ਡਰਾਮਾ ਕੀਤਾ, ਕੈਨੇਡਾ 'ਚ ਕੀਤਾ, ਅਮਰੀਕਾ 'ਚ ਤਾਂ ਖੈਰ ਅਸੀਂ ਇਹਨਾਂ ਦੇ ਪੈਰ ਲੱਗਣ ਨਹੀਂ ਦਿੱਤੇ ਇੱਥੇ। ਲੇਕਿਨ ਇਹਦੇ ਬਾਵਜੂਦ ਕੁਛ ਕੁ ਜਿਹੜੇ ਇਸ ਕਿਸਮ ਦੇ ਭਗੌੜੇ ਸੀ ਉਹਨਾਂ ਨੂੰ ਇੰਡੀਆ 'ਚ, ਉਹਨਾਂ 'ਚ ਇੱਕ ਰਿਪਦਮਨ ਸਿੰਘ ਮਲਕ ਜਿਹੜਾ ਉਹਨਾਂ ਦਾ ਮੇਨ ਬੰਦਾ ਏਅਰ ਇੰਡੀਆ ਡਿਜ਼ਾਸਟਰ ਦੇ ਲਈ ਜ਼ਿੰਮੇਵਾਰ, ਉਹਨਾਂ ਦਾ ਵੱਡਾ ਏਜੰਟ,
ਉਹਦੇ ਤੋਂ ਵੀ ਕਿ ਜੀ ਬਾਹਰ ਤਾਂ ਕੋਈ ਸਿੱਖ ਮੰਗਦਾ ਹੀ ਨਹੀਂ, ਕੋਈ ਖਾਲਿਸਤਾਨ ਨਹੀਂ, ਇਹ ਤਾਂ ਐਵੇਂ ਚੰਦ ਮੁੱਠੀ ਭਰ ਨੇ। ਔਰ ਇਸ ਸਾਰੇ ਚ ਮੈਂ ਸਮਝਦਾ ਵੀ ਖਾਲਿਸਤਾਨ ਦੀ ਸਪਿਨ ਹੁਣ ਇੰਨੀ ਕੁ ਤੇਜ਼ ਹੈ ਕਿ ਨੀ ਜਰਕ ਰਿਐਕਸ਼ਨ ਤੋਂ ਬਿਨਾਂ ਰੂਲਰਸ ਵੀ ਸੌ ਨਹੀਂ ਸਕਦੇ। ਹੁਣ ਜਦੋਂ 162 ਗੁਰਦੁਆਰਾ ਆਰਗੇਨਾਈਜੇਸ਼ਨਸ ਔਰ ਸਿੱਖ ਆਰਗੇਨਾਈਜੇਸ਼ਨਸ ਟੁਗੇਦਰ ਇਹ ਸਟੇਟਮੈਂਟ ਆਈ, ਜ਼ਾਹਰ ਹੈ ਵਾਸ਼ਿੰਗਟਨ ਡੀਸੀ ਚ ਉਹਨਾਂ ਨੇ ਜਿਹੜਾ ਐਂਬੈਸਡਰ ਭਾਈ ਰੱਖਿਆ ਹੋਇਆ ਹੈ, ਬੜੀ ਸੋਹਣੀ ਪੱਗ ਬੰਨ੍ਹ ਹੈ, ਤਰਨਜੀਤ ਸਿੰਘ ਸੰਧੂ, ਔਰ ਫੈਮਿਲੀ ਬੈਕਗ੍ਰਾਉਂਡ ਵੀ ਇਹਨਾਂ ਦਾ ਦਾਦਾ ਤੇਜਾ ਸਿੰਘ ਸਮੁੰਦਰੀ ਅੱਜ ਵੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ, ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ। ਅਕਾਲੀ ਮੂਵਮੈਂਟ ਦਾ ਇੱਕ ਬੜਾ ਜਿਹੜਾ ਉਹ ਕੁਰਬਾਨੀ ਕਰਨ ਵਾਲਾ ਸਿੰਘ ਸੀ। ਇਵਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਾਂ ਜਿਹੜਾ ਐਸਜੀਪੀਸੀ ਦਾ ਆਫਿਸ ਉਹ ਇਹਦੇ ਦਾਦੇ ਦੇ ਨਾਂ ਤੇ ਹੈ, ਤੇਜਾ ਸਿੰਘ ਸਮੁੰਦਰੀ ਦੇ। ਫਿਰ ਇਹਨਾਂ ਦੇ ਪਿਤਾ, ਇਹਨਾਂ ਦੇ ਫਾਦਰ ਬਿਸ਼ਨ ਸਿੰਘ ਸਮੁੰਦਰੀ, ਜਿਹੜੇ ਬੜੇ ਡੈਡੀਕੇਟਿਡ ਡਿਵਾਊਟ ਗੁਰਸਿੱਖ ਸਨ। ਔਰ ਜਦੋਂ 1969 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਅੰਮ੍ਰਿਤਸਰ 'ਚ ਗੁਰੂ ਨਾਨਕ ਯੂਨੀਵਰਸਿਟੀ ਹੋਂਦ ਦੇ ਵਿੱਚ ਆਈ ਤੇ ਪਹਿਲੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਸਨ। ਔਰ ਯੂਨੀਵਰਸਿਟੀ ਵੱਲ ਮੂਵ ਕਰਨ 'ਚ ਵੀ ਉਹਨਾਂ ਦੀ ਇੱਕ ਜਿਹੜੀ ਹੈ ਉਹ ਕੰਟਰੀਬਿਊਸ਼ਨ ਸੀ। ਸੋ ਜ਼ਾਹਰ ਹੈ ਵੀ ਜਿਹੜਾ 2 ਜਨਰੇਸ਼ਨਾਂ ਤੋਂ ਸਿੱਖੀ ਦੇ ਨਾਲ ਪਰਨਾਇਆ ਟੱਬਰ ਹੈ, ਉਹਨਾਂ ਦਾ ਇੱਕ ਫਰਜ਼ੰਦ ਜਿਹਨੇ ਇੰਡੀਅਨ ਫੋਰਨ ਸਰਵਿਸ ਪਾਸ ਕੀਤੀ, ਲੰਬਾ ਵਕਤ ਤੇ ਮਾਸਕੋ 'ਚ ਵੀ ਰਹੇ, ਅਦਰਵਾਈਜ਼ ਵੀ ਉਹਨਾਂ ਨੇ ਦੇਖਿਆ ਕਿ ਭਾਈ ਹੁਣ ਜਿਵੇਂ ਸਾਡੇ ਆਮ, ਹਾਲਾਂ ਮੈਂ ਤਾਂ ਨਹੀਂ ਇਸ ਫਰੇਜ਼ ਨਾਲ ਸਹਿਮਤ ਹੁੰਦਾ ਕਿ ਵੀ ਉਹ ਕਈ ਕਹਿਣਗੇ ਕਿ ਸਿੱਖ ਨੂੰ ਮਾਰੇ ਸਿੱਖ ਜਾਂ ਮਾਰੇ ਕਰਤਾਰ, ਕਿ ਵੀ ਸਿੱਖ ਨੂੰ ਕੋਈ ਡਿਫੀਟ ਨਹੀਂ ਕਰ ਸਕਦਾ, ਜਾਂ ਆਪਣਾ ਕਰੇਗਾ ਤੇ ਜੇ ਰੱਬ ਹੀ ਮਾਰਨ ਤੇ ਆ ਜਾਏ ਫਿਰ ਤਾਂ ਕੋਈ ਨਹੀਂ। ਇਹ ਸਾਡੀ ਤਾਕਤ ਵੀ ਸ਼ੋਅ ਕਰਦਾ ਹੈ, ਔਰ ਇਹ ਵੀ ਸ਼ੋਅ ਕਰਦਾ ਹੈ ਵੀ ਅਸੀਂ ਕਿੰਨੀ ਆਸਾਨੀ ਨਾਲ ਫ੍ਰੈਟਰੀਸਾਈਡਲ ਟੈਂਡੈਂਸੀਜ਼ ਦਾ ਸ਼ਿਕਾਰ ਹੋ ਜਾਂਦੇ। ਔਰ ਇਹ ਸ਼ਾਇਦ ਪੰਜਾਬ ਦਾ ਹੀ ਕੈਰੈਕਟਰ ਹੈ ਕਾਫੀ ਹੱਦ ਤੱਕ। ਜਿਹੜਾ ਜਦੋਂ ਮੈਂ ਇੰਟਰਵਿਊ ਵੀ ਦੇ ਰਿਹਾ ਸੀ ਪਰਸੋਂ, ਮੈਂ ਕਿਹਾ ਜੀ ਕਿੰਨਾ ਕੋਈ ਸਾਡਾ ਸਾਂਝ ਹੈ, ਉਹੀ ਜਜ਼ਬਾਤ, ਉਹੀ ਤਹਿਜ਼ੀਬ, ਉਹੀ ਬਹਾਦਰੀ, ਉਹੀ ਮਿੱਠੇ ਬੋਲ ਤੇ ਉਹੀ ਲੱਤਾਂ ਖਿੱਚਣ ਦੀ ਆਦਤ। ਹੁਣ ਉਹਦੇ 'ਚ ਤਾਂ ਵਾਹਗਾ ਲਾਈਨ ਖਿੱਚ ਦਿੱਤੀ ਹੈ, ਜਿਹੜੀ ਬਾਰਡਰ ਹੈ, ਜ਼ਾਹਰ ਹੈ ਅਸੀਂ ਉਹਦਾ ਰਿਸਪੈਕਟ ਕਰਦੇ ਹਾਂ, ਪਰ ਇਹ ਲੱਤਾਂ ਖਿੱਚਣ ਦੀ ਆਦਤ ਤਾਂ ਨਾ ਵਾਗੇ ਦੇ ਇਸ ਪਾਰ ਰੁਕੀ ਨਾ ਵਾਗੇ ਦੇ ਉਸ ਪਾਰ ਰੁਕੀ, ਉਹ ਤਾਂ ਸਾਂਝੀ ਹੈ। ਸੋ ਉਹਨਾਂ ਨੇ ਸਮਝਿਆ ਵੀ ਲਿਆਓ ਤਰਨਜੀਤ ਸਿੰਘ ਨਾਲ ਸੰਧੂ ਲੱਗਾ ਹੋਇਆ, ਭਾਰ ਹੈ ਪੂਰਾ। ਔਰ ਹੁਣ ਜਿਹੜਾ ਉਹਨਾਂ ਨੇ ਆ ਕੇ ਇੱਥੇ ਕੋਸ਼ਿਸ਼ ਕੀਤੀ, ਪਹਿਲਾਂ ਵੀ ਜਦੋਂ ਮੋਦੀ ਆਇਆ 2017 ਵੇਲੇ ਕਿ ਜੀ ਇੱਥੇ ਇੱਕ ਮੀਟਿੰਗ ਵੀ ਰੱਖੀ, ਉਸ ਕਿਸਮ ਦੇ ਮਿਲ ਜਾਂਦੇ ਨੇ ਰੈਂਟਾ ਸਿੱਖ 10 12 15, ਮੁੜ ਕੇ ਉਹ ਲੁਕਦੇ ਫਿਰਦੇ ਹੁੰਦੇ ਨੇ, ਜਾਂ 1-2 ਜਿਹੜੇ ਮਿਲੇ ਵੀ ਉਹ ਕਹਿਣ ਨਹੀਂ ਜੀ ਅਸੀਂ ਤਾਂ ਉਹਨਾਂ ਨੂੰ, ਹਾਲਾਂ ਮੈਂ ਪੁੱਛਿਆ ਵੀ ਨਹੀਂ, 1-2 ਮਿਲੇ ਉਹ ਕਹਿਣ ਜੀ ਦੇਖੋ ਡਾਕਟਰ ਸਾਹਿਬ ਅਸੀਂ ਕੋਈ ਤੁਹਾਡੇ ਖਾਲਿਸਤਾਨ ਦੇ ਅਸੀਂ ਵੀ ਹੱਕ 'ਚ ਹੈ, ਸਾਨੂੰ ਤਾਂ ਅਸੀਂ ਮਿਲੇ ਵੀ। ਉਹ ਸੁਸ਼ਮਾ ਸਵਰਾਜ ਨੂੰ ਤਾਂ ਮਰ ਗਏ, ਉਹਨੂੰ ਮਿਲਣ ਵਾਲੇ ਡੈਲੀਗੇਸ਼ਨ ਸੀ ਕਿ ਜੀ ਬੋਦੀ ਵਾਲੇ ਵੀ ਕਿ ਜੀ ਅਸੀਂ ਤਾਂ ਚਾਹੁੰਦੇ ਹਾਂ ਜਿਹੜੇ ਆਪਣੇ ਮੁੰਡੇ ਫਸੇ ਹੋਏ ਨੇ ਜੇਲ੍ਹਾਂ 'ਚ, ਦੂਜੇ ਉਹ ਨਿਕਲ ਆਣ, ਤੇ ਦੂਜਾ ਮੈਂ ਕਿਹਾ ਜੀ ਬਹੁਤ ਚੰਗਾ ਨਿਕਲ ਆਏ। ਸੋ ਮਤਲਬ ਸ਼ਰਮਿੰਦਗੀ ਹੁੰਦੀ ਹੈ ਉਹਨਾਂ ਨੂੰ ਵੀ, ਪਰ ਹੁਣ ਤੁਸੀਂ ਕੀ ਕਰ ਸਕਦੇ ਹੋ। ਇਹ ਇਸ ਕਿਸਮ ਦੀ ਨਸਲ ਜਿਹੜੀ ਹੈ ਉਹ ਨਾਲ ਰਹਿੰਦੀ ਹੈ। ਪਰ ਮੈਂ ਸਮਝਦਾ ਹਾਂ ਵੀ ਸੰਧੂ ਸਾਹਿਬ ਨੂੰ ਉਹਨਾਂ ਨੇ ਕਿਹਾ ਹੋਣਾ ਵੀ ਵਾਪਸ ਆ ਦੇਣਾ, ਅਸੀਂ ਤੁਹਾਨੂੰ ਭੇਜ ਦੇਣਾ ਇਥੋਪੀਆ, ਐਂਬੈਸਡਰ ਬਣਾ ਕੇ ਅਮਰੀਕਾ ਦੇ ਡੀਸੀ 'ਚ ਚੁੱਕ ਕੇ, ਵੀ ਆਹ ਕੀ ਹੋ ਗਿਆ ਉਹ ਕਰੋ। ਸੋ ਫਿਰ ਸੰਧੂ ਸਾਹਿਬ ਨੇ ਵੀ ਮਾਰਿਆ ਮਝੈਲੀ ਟ੍ਰਿਕ, ਉਹਨਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਹੈ ਜੀ, ਜੇ ਉਹਨਾਂ ਨੇ 162 ਕੀਤੇ, ਅਸੀਂ 70-80 ਤਾਂ ਟ੍ਰੇਟਰ ਲੱਭਦੇ ਆ, ਉਹਨਾਂ ਦੀ ਗਿਣਤੀ ਵੀ 100 ਬਣਾ ਦੇਵਾਂਗੇ। ਤੇ ਉਹਨਾਂ ਨੇ ਵਰਚੁਅਲ ਕਾਨਫਰੰਸ ਦੇ ਨਾਂ ਥੱਲੇ, ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਖਬਰ ਸਾਰੇ ਪਾਸੇ ਉਹਨਾਂ ਦੀ ਏਜੰਸੀ ਦੀ ਖਬਰ ਹੈ, ਡੈਕਨ ਹੈਰਾਲਡ 'ਚ ਵੀ ਲੱਗੀ ਹੈ, ਟ੍ਰਿਬਿਊਨ 'ਚ ਵੀ, ਜਦੋਂ ਏਜੰਸੀ ਖਬਰ ਦਿੰਦੀ ਹੈ ਉਹ ਸਾਰੀ ਹੈ। ਔਰ ਉਹਦੇ 'ਚ ਦਿਲਚਸਪ ਗੱਲ ਇਹ ਹੈ ਵੀ ਜਿਹੜਾ ਪੰਜਾਬ ਇੰਡੀਆ ਦੇ ਏਜੰਡੇ ਤੇ ਹੀ ਨਹੀਂ ਹੈ, ਡਿਵੈਲਪਮੈਂਟ ਦਾ ਕੀ ਕਰਨੀ ਹੈ ਉੱਥੇ। ਔਰ ਇਹ ਵੀ ਜਿਹੜੇ ਬੈਠੇ ਨੇ ਟ੍ਰੇਟਰ ਇਕੱਠੇ ਕੀਤੇ ਵਰਚੁਅਲ ਦੇ ਥੱਲੇ, ਮੈਂ ਵੈਸੇ ਇਹ ਐਕਸਪੈਕਟ ਕਰਦਾ ਔਰ ਰਿਕੁਐਸਟ ਵੀ ਕਰਦਾ ਜਿਹੜੇ ਵੀ ਉਹਨਾਂ ਦੇ ਅੱਗੋਂ ਬੱਚੇ ਜਮੂਰੇ ਨੇ ਕਿ ਘੱਟੋ ਘੱਟ ਉਹਨਾਂ 100 ਦੀ ਲਿਸਟ ਹੀ ਜਾਰੀ ਕਰ ਦਿਓ, ਸਾਨੂੰ ਪਤਾ ਤਾਂ ਲੱਗ ਜਾਏ ਵੀ 100। ਔਰ ਇੰਨੀਆਂ ਕਹੇ ਜਿੰਨੇ ਕ ਨਾਂ, ਮੈਂ ਉਹ ਪੜ੍ਹਨਾ ਨਹੀਂ ਚਾਹੁੰਦਾ ਹੁਣ, ਲੇਕਿਨ ਜਿੰਨੇ ਕ ਨਾਂ ਨੇ ਉਹਨਾਂ 'ਚੋਂ ਕੋਈ ਕਿਸੇ ਗੁਰਦੁਆਰੇ ਦੀ ਨੁਮਾਇੰਦਗੀ ਨਹੀਂ ਕਰਦਾ, ਕੋਈ ਕਿਸੇ ਜਥੇਬੰਦੀ ਦੀ ਨੁਮਾਇੰਦਗੀ ਨਹੀਂ ਕਰਦਾ। ਤੇ ਮੈਂ ਸਮਝਦਾ ਹਾਂ ਵੀ ਜੇ ਮੈਂ ਸੰਧੂ ਸਾਹਿਬ ਦਾ ਪੇ ਮਾਸਟਰ ਹੋਵਾਂ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂ ਕਿ ਅੱਗੇ ਵੀ ਤੁਸੀਂ ਇੱਥੇ ਰਹਿ ਕੇ ਗਏ, UN 'ਚ ਵੀ ਰਹੇ, ਪਹਿਲਾਂ ਵੀ ਫਸਟ ਸੈਕਟਰੀ ਵੀ ਇੱਥੇ ਰਹੇ, ਉਹ ਸਾਰੇ 70-80 ਟ੍ਰੇਟਰ ਤੁਹਾਨੂੰ 1 ਮਿਲੀਅਨ ਅਮਰੀਕਾ 'ਚ ਸਿੱਖ ਰਹਿੰਦਾ, ਸਿਰਫ 70 ਬੰਦੇ ਤੁਹਾਨੂੰ ਮਿਲੇ, ਜੇ ਮਿਲੇ ਹੋਣ, ਕਿਉਂਕਿ ਜਿਹੜੇ ਨਾਂ ਨੇ ਉਹ 10-15 ਨੇ ਉਹ ਪਹਿਲਾਂ ਹੀ ਨੋਨ ਨੇ, ਉਹ ਕਮਿਊਨਿਟੀ 'ਚ ਵੀ ਪਤਾ ਹੈ। ਲੇਕਿਨ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾਓ, ਇੱਕ ਪਾਸਾ ਸਾਡਾ ਉਹ ਹੁੰਦਾ ਜਿਹੜੇ ਕਹਿੰਦੇ ਜੀ ਬਾਹਰ ਬਿਆਨਾਂ ਦਾ ਕੀ ਫਾਇਦਾ, ਬਾਹਰ ਨਾਰਿਆਂ ਦਾ ਕੀ ਫਾਇਦਾ, ਫਾਇਦਾ ਦੇਖ ਲਓ।
ਜੇ ਸਾਨੂੰ ਆਪਣਿਆਂ ਨੂੰ ਸਮਝ ਨਹੀਂ ਆਉਂਦਾ ਵੀ ਇਹਦਾ ਫਾਇਦਾ ਕੀ ਹੈ, ਦੁਸ਼ਮਣ ਦੀਆਂ ਅੱਖਾਂ 'ਚ ਹੀ ਅੱਖਾਂ ਪਾ ਕੇ ਦੇਖ ਲਓ ਕਿ ਭਾਈ ਉਹਨਾਂ ਦੀ ਤਾਂ ਨੀਂਦ ਹਰਾਮ ਹੋ ਗਈ। ਸੰਧੂ ਸਾਹਿਬ ਨੂੰ ਤਾਂ ਸੌਣ ਨਹੀਂ ਦਿੱਤਾ ਉਹਨਾਂ ਨੇ ਕਿ ਵੀ ਜੋ ਦਿੱਲੀ ਤੋਂ ਖੜਕਿਆ ਹੋਣਾ ਫੋਨ 9:30 ਘੰਟੇ ਦਾ ਟਾਈਮ ਡਿਫਰੈਂਸ, ਆधी ਰਾਤ ਨੂੰ ਕਿਹਾ ਹੋਣਾ ਵੀ ਵਾਟਸ ਗੋਇੰਗ ਔਨ ਮੈਨ, ਡੂ ਸਮਥਿੰਗ। ਸੋ ਅਸੀਂ ਇਹ ਸਮਝਦੇ ਹਾਂ ਤੇ ਕਿ ਉਹਨਾਂ ਨੇ ਹੁਣ ਉਹ ਸੰਧੂ ਸਾਹਿਬ ਨੇ ਪੂਰਾ ਟਵੀਟ ਕਰਕੇ ਕਿਹਾ, ਵੰਡਰਫੁਲ interaction with prominent members of vibrant Sikh Indian American community। ਇਹ ਕਦੋਂ ਤੋਂ ਸਿੱਖ ਕਦੋਂ ਤੋਂ ਇੰਡੀਅਨ ਅਮਰੀਕਨ ਹੋ ਗਏ ਬਈ? ਜਾਂ ਇੰਡੀਅਨ ਅਮਰੀਕਨ ਕਮਿਊਨਿਟੀ ਕੋ ਭਾਈ ਇਕੱਠੇ ਕਰੋ, ਗੁਜਰਾਤੀ ਮਦਰਾਸੀ, ਤੁਹਾਡਾ ਭਾਰਤ ਮਾਂ ਹੈ ਤੁਹਾਡੀ, ਪਰ ਜੇ ਤੁਸੀਂ ਉਹਨਾਂ ਨੂੰ ਦੀ ਪਛਾਣ ਹੀ ਸਿੱਖ ਦਿੰਦੇ ਹੋ ਤਾਂ ਸਿੱਖ ਤਾਂ ਨਾ ਇੰਡੀਆ ਤਾਂ ਹੈ ਨਹੀਂ, ਸਿੱਖ ਅਮਰੀਕਨ ਜ਼ਰੂਰ ਨੇ, ਜਾਂ ਤਾਂ ਉਹਨਾਂ ਨੂੰ ਸਿੱਖ ਅਮਰੀਕਨ ਕਹੋ। ਪਰ ਹੁਣ ਕਿਉਂਕਿ ਇੰਡੀਆ ਦਾ ਐਂਬੈਸਡਰ ਜੇ ਸਿੱਖ ਅਮਰੀਕਨ ਕਹਿਣ ਫਿਰ ਕਹਿਣਾ ਇਹ ਵੱਖਰੀ ਐਥਨਿਸਿਟੀ ਬਣਦਾ ਹੈ। ਫਿਰ ਉਹ ਕਹਿੰਦੇ ਜੀ ਅਸੀਂ 2 ਘੰਟੇ ਦੀ ਮੀਟਿੰਗ ਕੀਤੀ, ਉਹਨਾਂ ਨੇ ਕਮਿਊਨਿਟੀ ਨੂੰ ਦੱਸਿਆ ਕਿ ਇੰਡੀਆ US ਸਟ੍ਰੈਟਜੀਸ ਟਾਈਜ਼ ਕੀ ਨੇ ਔਰ ਸੋਸ਼ੋ ਇਕਨੋਮਿਕ ਮਿਲੀਰੀਓ 'ਚ ਕੀ ਚੱਲ ਰਿਹਾ ਹੈ, ਕੀ ਡਿਵੈਲਪਮੈਂਟ ਨੇ। The Sikh leaders expressed interest in helping to develop Punjab in sectors such as, ਅੱਗੋਂ ਕੱਟੀ ਹੋਈ ਲਾਈਨ ਕਿ ਬਈ ਅਸੀਂ ਸਿੱਖਾਂ ਨੇ ਕਿਹਾ ਇਹ ਜਿਹੜੇ ਉਹਨਾਂ ਨੇ ਰੈਂਟਾ ਸਿੱਖ ਇਕੱਠੇ ਕੀਤੇ 70-80 ਹੈ ਨਹੀਂ, ਵੈਸੇ 70-80 ਵੀ ਨਹੀਂ ਹੋਣੇ, ਇੰਨੇ ਵੀ ਨਹੀਂ ਇਕੱਠੇ ਹੋਏ, ਨਾ ਦੇਣ ਉਹਨਾਂ ਨੂੰ ਕਹੋ ਜੀ ਐਮਬੈਸੀ ਜਿਹੜੀ ਨਾ ਜਾਰੀ ਕਰੇ ਔਰ ਫਿਰ ਜੋ ਸਾਰੇ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਨਾ ਸੁੱਤੇ ਜਾ ਕੇ ਤਾਂ ਕਹਿ ਲਿਓ। ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜੇ ਨੇ ਹੁਣ ਉਹਨਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਯਾਦ ਆਈ। ਜੇ ਪੰਜਾਬ ਨੂੰ ਵੀ ਡਿਵੈਲਪ ਕਰਨਾ ਉਹਨਾਂ ਨੇ, ਇਹ ਸਾਰੇ ਆਉਣ ਜਾਣ ਵਾਲੇ ਤਾਂ ਹੋਣੇ ਨੇ, ਇਹਨਾਂ ਨੂੰ ਵੀਜ਼ੇ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਰੈਂਟਾ ਸਿੱਖ ਨੇ। ਤੇ ਫਿਰ ਉਹਨਾਂ ਨੇ ਸੰਧੂ ਸਾਹਿਬ ਤੋਂ ਜਾਂ ਮੋਦੀ ਤੋਂ ਮੋਹਰ ਲਵਾਉਣੀ ਹੈ ਵੀ ਪੰਜਾਬ 'ਚ ਉਹਨਾਂ ਨੇ ਕੀ ਡਿਵੈਲਪਮੈਂਟ ਕਰਨੀ ਹੈ, ਅੱਗੇ ਕੀ ਕੀਤਾ ਪੰਜਾਬ 'ਚ, ਨਹੀਂ ਉਹੀ ਜਾ ਕੇ ਹੁਣ ਕਰ ਲਓ। ਫਿਰ ਕਹਿੰਦਾ देयर वाज a lot of enthusiasm to do something towards the overall development of Punjab according to a participant official। ਔਰ ਜਿਹੜੀ ਫੋਟੋ ਸਕਰੀਨ ਦੇ ਉੱਤੇ ਦਰਸ਼ਕ ਦੇਖ ਸਕਦੇ ਨੇ ਉਹਨਾਂ 'ਚ 4 ਜਾਂ 5 ਤਾਂ ਜਿਹੜੇ ਨੇ ਉਹ ਕੌਂਸਲੇਟ ਨੇ, ਉਹਨਾਂ ਦੇ ਕੋਈ ਉੱਥੋਂ ਬੈਠਾ ਹਿਊਸਟਨ ਵਾਲਾ ਹੋਏਗਾ, ਕੋਈ ਸੈਨ ਫਰਾਂਸਿਸਕੋ ਵਾਲਾ ਹੋਏਗਾ, ਕੋਈ DC ਵਾਲਾ ਹੋਏਗਾ। ਸੋ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਭਾਈ ਇਹ ਡਿਵੈਲਪਮੈਂਟ ਦੇ ਨਾਂ ਥੱਲੇ ਰੈਂਟਾ ਸਿੱਖ ਇਕੱਠੇ ਕਰ ਰਹੇ ਨੇ, ਉੱਥੇ ਅੱਜ ਹੀ ਜਿਹੜੀ ਅਸੀਂ ਜਦੋਂ ਲਾਸਟ ਗੱਲ ਕੀਤੀ ਸੀ ਕਿ ਕਿਵੇਂ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਪੰਜਾਬ 'ਚ ਸਿੱਖ ਨੌਜਵਾਨ ਚੁੱਕੇ ਜਾ ਰਹੇ ਨੇ ਔਰ ਹਿਊਮਨ ਰਾਈਟਸ ਲਈ ਕੰਮ ਕਰ ਰਹੇ, ਔਰ ਸਿੱਖ ਐਕਟਿਵਿਸਟ ਜਿਹੜੇ ਐਡਵੋਕੇਟ ਨੇ ਜਸਪਾਲ ਸਿੰਘ ਮੰਝਪੁਰ, ਉਹਨਾਂ ਨੇ ਅੱਜ 94 ਉਹਨਾਂ ਕੇਸਿਸ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ 94 ਕੇਸਾਂ 'ਚ ਜਿਹੜੇ ਇਸ ਐਕਟ ਦੇ ਥੱਲੇ UAPA ਦੇ ਥੱਲੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚੁੱਕਿਆ ਗਿਆ। ਭਾਵੇਂ ਇਹ ਕੇਸ 94 ਨੇ ਪਰ ਜਿਹੜੇ ਕੁੱਲ ਫਿਗਰ ਹੈ ਉਹ ਸ਼ਾਇਦ 240 ਦੇ ਕਰੀਬ ਨੇ ਜਿਨ੍ਹਾਂ ਨੂੰ ਇਹਨਾਂ ਕੇਸਾਂ 'ਚ ਤੁਰਿਆ ਗਿਆ। ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਇਸ ਮੁੱਦੇ ਦੇ ਉੱਤੇ ਹੀ ਜਸਪਾਲ ਸਿੰਘ ਮੰਝਪੁਰ ਹੋਰਾਂ ਦੇ ਨਾਲ ਗੁਫ਼ਤਗੂ ਪ੍ਰੋਗਰਾਮ 'ਚ ਅਮਰਵੀਰ ਸਿੰਘ ਗੱਲਬਾਤ ਕਰਨਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਰੈਂਟਾ ਸਿੱਖ ਜੇ ਇਹਨਾਂ 'ਚੋਂ ਕਿਸੇ ਇੱਕ ਅੱਧੇ ਦੀ ਵੀ ਜ਼ਮੀਰ ਜਾਗਦੀ ਹੈ, ਹਾਲਾਂਕਿ ਉਹ ਸਾਰੇ ਅੱਜ ਦਾ ਪ੍ਰੋਗਰਾਮ ਦੇਖ ਰਹੇ ਹੋਣੇ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਿਹੜਾ ਕੀ ਕਿਹਾ ਜਾਣਾ ਹੈ। ਪਰ ਕੁਛ ਸ਼ਰਮ ਕਰੋ, ਸਿਰ ਤੇ ਜੇ ਤੁਸੀਂ ਪੱਗਾਂ ਰੱਖੀਆਂ ਨੇ, ਕੱਲ ਨੂੰ ਤੁਸੀਂ ਵੀ ਜਾ ਕੇ ਗੁਰੂ ਨੂੰ ਮੂੰਹ ਦਿਖਾਣਾ। ਆ ਤੁਹਾਡੇ ਪੰਜਾਬ 'ਚ ਤੁਹਾਡਾ ਪੰਜਾਬ ਹੈ ਜਿਹਦੀ ਤੁਸੀਂ ਡਿਵੈਲਪਮੈਂਟ ਕਰਨੀ ਹੈ। ਉੱਥੇ ਪਿਛਲੇ ਹਫ਼ਤਿਆਂ 'ਚ ਜਿਹੜਾ ਹੈ ਉਹ ਆਲਮੋਸਟ 94 ਨੌਜਵਾਨ ਉਹ ਦੇਸ਼ ਧਰੋਹ ਦੇ ਥੱਲੇ UAPA ਦੇ ਥੱਲੇ ਜ਼ਮਾਨਤ ਨਹੀਂ ਹੁੰਦੀ, ਉਹ ਡੱਕੇ ਹੋਏ ਨੇ। ਔਰ ਕਿਸ ਕਿਸਮ ਦੀਆਂ ਪਾਬੰਦੀਆਂ, ਕਿਸ ਕਿਸਮ ਦੀ ਉੱਥੇ ਤੋਹੀਨ, ਅਸੀਂ ਗੱਲ ਕਰਾਂਗੇ ਇੱਕ ਸੈਗਮੈਂਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਕੌਮ ਦੀ ਹਿਊਮਿਲੇਸ਼ਨ। ਤੁਸੀਂ ਅਮਰੀਕਾ 'ਚ ਬੈਠੇ, ਤੁਹਾਨੂੰ ਕੀ ਇੰਡੀਆ 'ਚ ਗਿਆ ਤੁਹਾਨੂੰ ਕੋਈ ਰੈੱਡ ਜਿਹੜਾ ਉਹ ਕਾਰਪੇਟ ਵਿਛਾ ਦਿੰਦੇ ਨੇ ਤੁਹਾਡੇ ਲਈ, ਕੋਈ ਤੁਹਾਨੂੰ ਝੰਡੀ ਵਾਲੀ ਕਾਰ ਦੇ ਦਿੰਦੇ ਨੇ। ਇੱਥੇ ਤੁਸੀਂ ਕਾਰਾਂ ਨਹੀਂ ਦੇਖੀਆਂ ਹੋਈਆਂ, ਕਾਹਦੇ ਲਈ? ਤੁਸੀਂ ਵਿਕਦੇ ਹੀ ਹੋ, ਚਲੋ ਵਿਕੋ, ਕੁਛ ਤਾਂ ਮੁੱਲ ਪਾਓ। ਕੌਡੀਆਂ ਦੇ ਭਾਅ ਵਿਕਣ ਨਾਲੋਂ, ਮੁਫਤ ਵਿਕਣ ਨਾਲੋਂ ਉਧਾਰ 'ਚ ਹੀ ਵਿਕ ਰਹੇ ਹੋ ਤੁਸੀਂ, ਕਿਹਦੇ ਲਈ? ਸੋ ਕਿਤੇ ਨਾ ਕਿਤੇ ਜਾ ਕੇ ਇੱਕ ਗੱਲ ਯਾਦ ਰੱਖੋ, ਤੁਸੀਂ ਤਾਂ ਤੁਰ ਜਾਣਾ, ਕੋਈ 10 ਸਾਲ ਰਹੇਗਾ, ਕੋਈ 15 ਰਹੇਗਾ, ਤੁਹਾਡੀਆਂ ਔਲਾਦਾਂ ਨੂੰ ਵੀ ਕੌਮ ਨੇ ਮਾਫ ਨਹੀਂ ਕਰਨਾ। ਸਾਨੂੰ ਕਦੇ ਉਹ ਟ੍ਰੇਟਰ ਨਹੀਂ ਭੁੱਲੇ 18ਵੀਂ ਸਦੀ ਦੇ, 20ਵੀਂ ਸਦੀ ਦੇ ਜਿਹੜੇ ਵੀ ਅੰਗਰੇਜ਼ਾਂ ਦੇ ਕੁੱਤੇ ਸਨ, ਜਿਹੜੇ ਕੋਈ ਰਾਏ ਬਹਾਦਰ, ਕੋਈ ਸਰਦਾਰ ਬਹਾਦਰ, ਕੋਈ ਸਰ, ਤੇ ਜਿਨ੍ਹਾਂ ਨੂੰ ਇਹਨਾਂ ਰਾਏ ਬਹਾਦਰਾਂ ਤੇ ਸਰਦਾਰ ਬਹਾਦਰਾਂ ਨੇ ਗੋਰਿਆਂ ਦੇ ਨਾਲ ਰਲ ਕੇ ਫਾਂਸੀ ਤੇ ਲਟਕਾਇਆ ਸੀ,
ਉਹ ਅੱਜ ਵੀ ਸਾਡੇ ਸ਼ਹੀਦ ਨੇ। ਉਹ ਕਰਤਾਰ ਸਿੰਘ ਸਰਾਭਾ ਹੋਏ, ਸ਼ਹੀਦ ਊਧਮ ਸਿੰਘ ਹੋਏ, ਸ਼ਹੀਦ ਭਗਤ ਸਿੰਘ ਹੋਏ, ਉਹ ਸਾਰੇ ਜਿਹੜੇ ਨੇ ਮਾਣ ਦਾ ਕਾਰਨ ਨੇ ਸਿੱਖ ਕੌਮ ਦੇ ਲਈ। ਸੋ ਮੈਂ ਇੱਥੇ ਕੀ ਛੱਡਦਾ ਕਿ ਭਾਈ ਘੱਟੋ ਘੱਟ ਇਹ ਗੱਲ ਜ਼ਰੂਰ ਦੇਖੋ, ਤੁਸੀਂ ਜੇ ਕੋਈ ਭਲਾ ਨਹੀਂ ਕਰ ਸਕਦੇ, ਅਸੀਂ ਤੁਹਾਥੋਂ ਨਹੀਂ ਐਕਸਪੈਕਟ ਕਰਦੇ ਕਿ ਵੀ ਤੁਸੀਂ ਕੋਈ ਖਾਲਿਸਤਾਨ ਦੇ ਕੋਈ ਮੁਜਾਹਿਦ ਬਣਨਾ ਹੈ। ਕੋਈ ਗੱਲ ਨਹੀਂ ਹੈ, ਘਰਾਂ 'ਚ ਆਪਣੇ ਟੱਬਰ ਪਾਲੋ, ਪੰਥ ਦੇ ਖਿਲਾਫ ਨਾ ਭੁਗਤੋ। ਤੁਹਾਨੂੰ ਤੇ ਤੁਹਾਡੀਆਂ ਨਸਲਾਂ ਨੂੰ ਨਾ ਕੌਮ ਨੇ ਮੁਆਫ ਕਰਨਾ ਹੈ ਔਰ ਗੁਰੂ ਦੇ ਦਰਬਾਰ 'ਚ ਵੀ ਤੁਹਾਡਾ ਮੂੰਹ ਕਾਲਾ ਹੋਣਾ ਹੈ। ਇਹ ਗੱਲ ਯਾਦ ਰੱਖੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।